ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 10 ਜੂਨ ਦਿਨ ਹੈਗਾ ਜੀ ਵੀਰਵਾਰ, ਅਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਆਂ ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੰਬਰ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਤੁਸੀਂ ਇਹਨਾਂ ਦੇ ਕੋਲੋਂ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦਾ ਕੰਮ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਮੋਹਨ ਚੀਮਾ 559 905 2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ 415 979 0503 415909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪ੍ਰਗਟ ਸਿੰਘ ਦੇ ਕੈਪਟਨ ਅਮਰਿੰਦਰ ਤੇ ਨਿਸ਼ਾਨੇ। ਹਾਂ ਜੀ, ਬਿਲਕੁਲ ਨਿਸ਼ਾਨੇ ਜਿਹੜੇ ਆ ਉਹ ਕਹਿ ਲਓ ਕਿ ਐਨ ਟਿਕਾਣੇ ਤੇ ਲੱਗੇ ਆ। ਤੇ ਬਾਕੀ ਹੁਣ ਪਤਾ ਨਹੀਂ ਹੈ ਕਿ ਨਿਸ਼ਾਨੇ ਦੇ ਨਾਲ ਕੋਈ ਡਿੱਗੇਗਾ ਜਾਂ ਨਹੀਂ। ਵੈਸੇ ਉਹ ਕਿਸੇ ਨੇ ਕਹਿੰਦਾ ਨਿਗਾहों में मजे थी, गिरे और गिर कर संभलते रहे, हवाओं ने खूब कोशिश की मगर चिराग आंधियों में चलते रहे। ਤਾਂ ਹੁਣ ਇਹ ਚਿਰਾਗ ਕਿਹਦਾ ਜਲੂਗਾ, ਕਿਹਦਾ ਚਿਰਾਗ ਬੁਝੂਗਾ, ਇਹ ਮੇਰੇ ਖਿਆਲ ਦੇ ਨਾਲ ਹੁਣ ਦੇਖਣਾ ਪੈਣਾ। ਕਿਉਂਕਿ ਦੇਖੋ ਗੱਲ ਜਿਹੜੀ ਇਹ ਆ ਕਿ ਪ੍ਰਗਟ ਸਿੰਘ ਨੇ ਲੀ ਦੇ ਵਿੱਚ ਜਾ ਕੇ ਹਿੱਟ ਮਾਰੀ ਆ, ਇਹ ਨਹੀਂ ਹੈ। ਇਹਦੇ ਪਿੱਛੇ ਕੁਛ ਨਾ ਕੁਛ ਹੈ। ਮਤਲਬ ਮੈਂ ਜਿਵੇਂ ਕਹਿ ਰਿਹਾ ਕਿ ਦੀਵਾ ਪਤਾ ਨਹੀਂ ਕਿਹੜਾ ਜਗਦਾ ਰਹੇਗਾ। ਇਹਦੇ ਪਿੱਛੇ ਕੀ ਹੈ ਉਹ ਤਕਰੀਬਨ ਪਹਿਲਾਂ ਵੀ ਡਿਸਕਸ ਹੋ ਚੁੱਕਾ ਹੈ ਤੇ ਸਭ ਨੂੰ ਆਪਾਂ ਨੂੰ ਸਮਝ ਦੇ ਵਿੱਚ ਹੀ ਆਉਂਦਾ ਹੈ। ਦਰਅਸਲ ਪ੍ਰਗਟ ਸਿੰਘ ਨੇ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਆਪ ਹੀ ਦੇਖ ਲਓ ਕਿ ਸੁਲਾਹ ਵਾਸਤੇ ਸਭ ਨੂੰ ਬੁਲਾਇਆ ਜਾਂਦਾ ਹੈ। ਅੱਜ ਬੀਬੀ ਸੋਨੀਆ ਗਾਂਧੀ ਨੂੰ ਉਹਨਾਂ ਨੇ ਰਿਪੋਰਟ ਸੌਂਪੀ ਹੈ ਪੈਨਲ ਨੇ, ਤੇ ਅੱਜ ਹੀ ਇਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ। ਸਾਰਾ ਜੀ ਗੱਲ ਉੱਥੋਂ ਸਮਝਾ ਕੇ ਟੋਰੇ ਹੋਣੇ ਆ ਕਿ ਭਾਈ ਜਾ ਕੇ ਤੁਸੀਂ ਆਪ ਦਾ ਵਿਖਾਵਾ ਜਿਹੜਾ ਉਹ ਨਾ ਕਰਿਓ, ਨਾ ਰੌਲਾ ਪਾਇਓ। ਪਰ ਅਚਾਨਕ ਪੀਸੀ ਕਿਉਂ ਕਰਨੀ ਪਈ, ਇਹ ਸੋਚਣਾ ਪਏਗਾ। ਬੜਾ ਸਿੰਪਲ ਆ, ਬੜਾ ਸਾਦਾ ਜਵਾਬ ਆ ਕਿ ਦੇਖੋ ਜੋ ਕੁਛ ਮੀਡੀਆ ਅਦਾਰੇ ਦਾਅਵਾ ਕਰ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਇੱਕ ਤਾਂ ਵਿਧਾਇਕਾਂ ਨੇ ਨਾਖੁਸ਼ੀ ਜ਼ਾਹਰ ਕੀਤੀ ਆ, ਦੂਜਾ ਇਹ ਆ ਕਿ ਸਿੱਧੂ ਉਹਦੇ ਮਤਲਬ ਕਿ ਹੇਠ ਕਮਾਂਡ ਦੇ ਹੇਠ, ਕੈਪਟਨ ਦੀ ਕਮਾਂਡ ਦੇ ਹੇਠ ਤੁਰਨ ਲਈ ਰਾਜ਼ੀ ਨਹੀਂ ਹੈ। ਬਾਕੀ ਉਹੀ ਫਾਰਮੂਲੇ ਜਿਹੜੇ ਆ ਆਪਾਂ ਉਹਨਾਂ ਨੂੰ ਘਸਾ ਦਿੱਤਾ ਤਕਰੀਬਨ ਡਿਸਕਸ ਕਰਕੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਪ੍ਰਗਟ ਦੀ ਪੀਸੀ ਜਿਹੜੀ ਆ ਉਹ ਸੰਕੇਤ ਆ ਇਸ ਗੱਲ ਦਾ ਕਿ ਸ਼ਾਇਦ ਮਨ ਮਾਫਕ ਨਤੀਜੇ ਜਿਹੜੇ ਆ ਉਹ ਇਹਨਾਂ ਨੂੰ ਪਤਾ ਕਿ ਸਾਡੇ ਨਹੀਂ ਆਉਣਗੇ। ਸੋ ਲਿਹਾਜ਼ਾ ਨਾਰਾਜ਼ਗੀ ਮੇਰੇ ਖਿਆਲ ਦੇ ਨਾਲ ਬਰਕਰਾਰ ਰਹੇਗੀ। ਪ੍ਰਗਟ ਦੀ ਪੀਸੀ ਇਹ ਸੰਕੇਤ ਹੈ, ਇਹ ਇਸ਼ਾਰਾ ਹੈ ਇਸ ਗੱਲ ਦਾ। ਖੈਰ, ਉਹਨਾਂ ਨੇ ਜੋ ਸਵਾਲ ਚੁੱਕੇ ਆ ਕੈਪਟਨ ਅਮਰਿੰਦਰ ਸਿੰਘ ਵਾਸਤੇ, ਉਹ ਸਵਾਲ ਜਿਹੜੇ ਆ ਉਹ ਮੇਰੇ ਖਿਆਲ ਦੇ ਨਾਲ ਹੱਲ ਕਰਨੇ ਸੌਖੇ ਨਹੀਂ। ਉਹਨਾਂ ਦੇ ਉੱਤਰ ਦੇਣੇ ਇਹਨਾਂ ਦੇ ਕਿਸੇ ਉੱਤਰ ਅਧਿਕਾਰੀ ਦੇ ਵੀ ਵੱਸ ਦੀ ਗੱਲ ਨਹੀਂ ਹੈ। ਕਿਉਂ? ਕਿਉਂਕਿ ਉਹਨਾਂ ਨੇ ਕਿਹਾ ਕਿ ਆਉਂਦਿਆਂ ਅਸੀਂ ਇੱਕ ਸਿੰਜਾਈ ਘੁਟਾਲਾ ਕੱਢਿਆ ਸੀ 11,000 ਕਰੋੜ ਦਾ, ਉਹਦੇ 'ਚ ਇੱਕ ਵਾਲੀਆ ਬਿਆਨ ਆ, 2 ਪੋਲੀਟੀਸ਼ੀਅਨਸ ਦਾ ਨਾਂ ਆ, 3 IAS ਅਫਸਰਾਂ ਦਾ ਨਾਮ ਆ। ਅਸੀਂ ਕੀ ਕੀਤਾ? ਅਸੀਂ ਬਚਾਇਆ ਉਹਨਾਂ ਨੂੰ। ਫਿਰ ਹੋਰ ਬਹੁਤ ਸਾਰੇ ਉਹ ਕਾਂਡ ਕੱਢੀ ਫਿਰਦੇ ਸੀਗੇ, ਅੱਕੇ ਫਿਰਦੇ ਸੀ, ਜਿਵੇਂ ਤੁਹਾਨੂੰ ਪਤਾ ਹੀ ਹੈ ਨਾ, ਅੱਕਿਆ ਬੰਦਾ ਕੀ ਕੁਛ ਕਰਦਾ ਵਾ। ਪਰ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਕਹੀ, ਸਭ ਤੋਂ ਵੱਡੀ ਗੱਲ ਕੀ ਹੈ
ਕਿ ਕੈਪਟਨ ਅਮਰਿੰਦਰ ਸਿੰਘ ਦੂਸਰਿਆਂ ਦੀਆਂ ਫਾਈਲਾਂ ਤੇ ਲੈ ਗਿਆ ਚੁੱਕ ਕੇ ਦਿੱਲੀ, ਤੇ ਜਿਹੜੇ ਆਪਣੇ ਪੀਏ ਆ ਆਪਣੇ ਕੀ ਕਰਦੇ ਇਹਨਾਂ ਦੇ, ਉਹਨਾਂ ਦੇ ਵਿੱਚੋਂ ਇੱਕ ਦਾ ਜ਼ਿਕਰ ਕੀਤਾ ਕਿ ਰਾਣੋ ਵਾਲੇ ਡਰੱਗ ਮਾਮਲੇ ਦੇ ਵਿੱਚ ਉਹਦਾ ਨਾਂ ਕਿਸੇ ਚੀਜ਼ ਦਾ ਨਾਂ ਬੋਲਦਾ, ਉਹਦਾ ਨਾਂ ਇੱਥੋਂ ਤੱਕ ਕਿਹਾ ਕਿ ਉਮਰਾ ਨੰਗਲ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਤਾਂ ਫਿਰ ਕਿਉਂ ਨਾ ਮੰਨਿਆ ਜਾਵੇ ਕਿ ਇਹ ਕਰਪਸ਼ਨ ਹੈ ਸਰਕਾਰ ਦੀ। ਇਹ ਬਹੁਤ ਵੱਡੀ ਗੱਲ ਹੈ ਜਿਹੜੀ ਉਹਨਾਂ ਨੇ ਔਨ ਰਿਕਾਰਡ ਬੋਲੀ ਹੈ ਕਿ ਜਦੋਂ ਤੁਸੀਂ ਆਪਣੇ ਬੰਦਿਆਂ ਦੀਆਂ ਗਲਤ ਹਰਕਤਾਂ ਨੂੰ ਲੁਕਾ ਰਹੇ ਹੋ, ਛੁਪਾ ਰਹੇ ਹੋ, ਦੂਜਿਆਂ ਦੀਆਂ ਫਾਈਲਾਂ ਬਣਾ ਕੇ ਦੱਸ ਰਹੇ ਹੋ, ਮਤਲਬ ਕਿ ਉਹਨਾਂ ਨੂੰ ਬਲੈਕਮੇਲ ਕਰਨ ਦਾ ਯਤਨ ਕਰ ਰਹੇ ਹੋ, ਉਹਨਾਂ ਨੂੰ ਕਾਬੂ ਕਰਨ ਦਾ ਯਤਨ ਕਰ ਰਹੇ ਹੋ, ਆਪਣੇ ਬੰਦਿਆਂ ਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ, ਇਹਨੂੰ ਕੀ ਕਹੀਏ। ਤਾਂ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ, ਪਰ ਇਹਨਾਂ ਵੱਡੀਆਂ ਗੱਲਾਂ ਦੇ ਛੋਟੇ ਜਿਹੇ ਸੰਕੇਤ ਜਿਹੜੇ ਆ ਤਕਰੀਬਨ ਮਿਲ ਚੁੱਕੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਹਿਲਾਉਣਾ ਨਹੀਂ ਹੈ। ਤੇ ਦੂਸਰੇ ਪਾਸੇ ਜਿਹੜੇ ਇਧਰੋਂ ਪ੍ਰਗਟ ਸਿੰਘ ਹੋਰੀ ਆ, ਨਵਜੋਤ ਸਿੰਘ ਸਿੱਧੂ ਹੋਰੀ ਆ, ਉਹ ਲਾਂਗੜਾ ਜਿਸ ਤਰ੍ਹਾਂ ਖਿੱਚੀ ਫਿਰਦੇ ਆ, ਲੱਗਦਾ ਕਿ ਕੰਮ ਸੂਤ ਆਉਣਾ ਨਹੀਂ ਹੈ ਹਾਲ ਦੀ ਘੜੀ। ਬਾਕੀ ਉਹ ਕੀ ਫਾਰਮੂਲਾ ਕੱਢਦੇ ਆ, ਕੀ ਉਹਨਾਂ ਦੀ ਪੋਟਲੀ ਚੋਂ ਨਿਕਲਦਾ, ਉਹ ਗੱਲ ਬਕਾਇਆ। ਪਰ ਪ੍ਰਗਟ ਸਿੰਘ ਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪੋਜੀਸ਼ਨ ਇਹੋ ਜਿਹੀ ਹੋ ਗਈ ਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਬਹੁਤ ਜ਼ਿਆਦਾ ਗਰਜਦੇ ਆ, ਕਈ ਵਾਰ ਵਰਸਦੇ ਵੀ ਆ। ਸਿੱਧੂ ਦੇ ਖਿਲਾਫ ਤਾਂ ਸਿੱਧੇ ਹੋ ਗਏ ਸੀ, ਪ੍ਰਗਟ ਦੇ ਖਿਲਾਫ ਬੋਲਣਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ ਸੁਖਾਲਾ ਨਹੀਂ। ਉਹ ਆਪਾਂ ਨੂੰ ਸਭ ਨੂੰ ਪਤਾ ਕਿ ਇੱਕ ਤਾਂ ਇਹ ਕਿ ਪ੍ਰਗਟ ਸਿੰਘ ਦੇ ਨਾਲ ਪ੍ਰਾਈਡ ਜੁੜਦਾ ਵਾ ਪੰਜਾਬੀਆਂ ਦਾ, ਕਿਉਂਕਿ ਉਹਨਾਂ ਨੇ 10 ਸਾਲ ਕਪਤਾਨੀ ਕੀਤੀ ਹੈ ਇੰਡੀਅਨ ਟੀਮ ਦੀ। ਦੂਜੀ ਗੱਲ ਹੈ ਕਿ ਕੋਈ ਵੱਡਾ ਦੋਸ਼, ਕੋਈ ਵੱਡਾ ਇਲਜ਼ਾਮ ਪ੍ਰਗਟ ਤੇ ਨਹੀਂ ਹੈ। ਸੋ ਇਸ ਕਰਕੇ ਪ੍ਰਗਟ ਸਿੰਘ ਮਤਲਬ ਕਿ ਫਰੰਟ ਫੁੱਟ ਤੇ ਖੇਡ ਰਹੇ ਆ, ਪਰਦੇ ਦੇ ਅੱਗੇ ਖੇਡ ਰਿਹਾ। ਨਵਜੋਤ ਸਿੰਘ ਸਿੱਧੂ ਹੈ ਜਿਹੜਾ ਉਹ ਅੱਜ ਕੱਲ ਚੁੱਪਚਾਪ ਬੈਠਾ, ਹੂੰ ਨਾ ਹਾਂ, ਪਰ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਵਾਇਆ ਬੀਬੀ ਨਵਜੋਤ ਕੌਰ ਸਿੱਧੂ ਅਤੇ ਪ੍ਰਗਟ ਸਿੰਘ ਆ ਰਹੀਆਂ ਨੇ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰੀਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਜੀ ਪੱਤਰ, ਕੀ ਕਿਹਾ ਜੀ ਇਸ 'ਚ? ਹਾਂਜੀ ਦੇਖੋ, ਪੱਤਰ ਇਹਨਾਂ ਨੇ ਲਿਖਿਆ, ਵੈਸੇ ਪੱਤਰ ਤੋਂ ਵੱਧ ਕੁਝ ਕਰ ਵੀ ਨਹੀਂ ਸਕਦੇ, ਇਹ ਆਪਾਂ ਨੂੰ ਸਭ ਨੂੰ ਪਤਾ ਆ। ਪੰਜਾਬ ਦੇ ਵਿੱਚ 2 ਅਫਸਰਾਂ ਦੀ ਸਰਕਾਰ ਚੱਲਦੀ ਹੈ, ਕਹਿ ਲਓ ਜ਼ਿਆਦਾਤਰ ਸਰਕਾਰ ਤੇ ਜਿਹੜੀ ਸਰਕਾਰ ਆ, 2 ਅਫਸਰ ਜਿਹੜੇ ਕਿਸੇ ਦਿਨ ਉਹ ਵੀ ਖੋਲ ਕੇ ਦੱਸ ਦਿਆਂਗੇ। ਖੈਰ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਸਿਰਫ ਫਾਰਮੈਲਿਟੀ ਕਰਦੇ ਆ ਬਤੌਰ ਮੁੱਖ ਮੰਤਰੀ। ਦੇਖੋ ਇਹਨਾਂ ਨੇ ਪੱਤਰ ਲਿਖਿਆ ਕਿ ਰਾਜ ਦੀ ਬਕਾਇਆ ਰਕਮ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਜਾਵੇ। ਅਨੁਸੂਚਿਤ ਜਾਤੀਆਂ ਲਈ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹ 17 ਤੋਂ 20 ਦੀ ਮਿਆਦ ਲਈ ਜਿਹੜੇ ਸੋਧੇ ਸ਼ੇਅਰਿੰਗ ਪੈਟਰਨ ਹੈ ਜਿਹੜੇ ਉਹ ਉਹਨਾਂ ਨੇ ਕਹਿ ਲਓ ਕਿ ਮੰਗ ਕੀਤੀ ਹੈ ਕਿ ਰਿਵਾਈਵ ਕਰ ਦਿੱਤੇ ਜਾਣ। ਖੈਰ ਇਸ ਤਰ੍ਹਾਂ ਦੀ ਇੱਕ ਉਹਨਾਂ ਨੇ ਫਾਰਮੈਲਿਟੀ ਕਰ ਦਿੱਤੀ ਆ। ਉਹਦੇ ਵਿੱਚ ਕੀ ਹੈ ਕਿ ਕੇਂਦਰ ਵਾਲੇ ਕਹਿੰਦੇ ਆ ਕਿ ਅਸੀਂ ਆਪਣਾ ਸ਼ੇਅਰ ਭੇਜਿਆ, ਇਹਨਾਂ ਦਾ ਸ਼ੇਅਰ ਜਿਹੜਾ ਬਕਾਇਆ ਰਹਿੰਦਾ। ਕਾਲਜਾਂ ਵਾਲੇ ਵੀ ਕਹਿੰਦੇ ਆ ਉਹ ਪਤਾ ਨਹੀਂ ਦਬੜੂ ਕੁਸੜੂ ਕਿਸ ਤਰ੍ਹਾਂ ਕੰਮ ਚੱਲੀ ਜਾਂਦਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਵੇਖੋ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਲਵ ਲੈਟਰ ਲਿਖ ਦਿੰਦੇ ਆ, ਉਹਦੇ ਚੋਂ ਨਿਕਲਦਾ ਕੱਖ ਨਹੀਂ ਹੈ। ਪਾਣੀ 'ਚ ਮਧਾਣੀ ਵਾਲੀ ਗੱਲ ਆ। ਜਿਵੇਂ ਬਾਦਲ ਸਾਹਿਬ ਨੂੰ ਕੋਈ ਵੀ ਸਵਾਲ ਕਰਦੇ ਸਾਂ ਉਦੋਂ ਪੰਜਾਬ ਦੇ ਸਰੋਕਾਰਾਂ ਨਾਲ ਜੁੜੇ, ਤਾਂ ਉਹ ਕਹਿੰਦੇ ਸੀ ਕਾਕਾ ਮੈਂ ਕੋਈ ਗੱਲ ਨਹੀਂ ਲੈਟਰ ਲਿਖੂੰਗਾ, ਲੈਟਰ ਹੀ ਲਿਖਣਾ ਬਸ, ਉਹਦਾ ਕੋਈ ਲਾਟਰੀ ਤਾਂ ਨਿਕਲਣੀ ਨਹੀਂ, ਲੈਟਰ ਦੇ ਵਿੱਚੋਂ ਲਿਖੀ ਚਲੋ। ਨਾ ਤੁਹਾਡੇ ਕਾਗਜ਼ ਮੁੱਕਣੇ, ਨਾ ਸ਼ਾਹਿਦ, ਨਾ ਕਲਮ ਟੁੱਟਣੀ ਆ, ਸਿਲਸਿਲਾ ਇਸ ਤਰ੍ਹਾਂ ਹੀ ਚੱਲੇਗਾ, ਖਤੋ ਕਿਤਾਬਤ ਕਰੀ ਚਲੋ। ਬਹਰਹਾਲ ਦੇਖੋ ਇਹਨਾਂ ਨੇ ਜੇ ਫਾਰਮ ਵੀ ਮੰਗ ਲਏ ਆ, ਪਹਿਲਾਂ ਤੇ RDF ਦਾ ਪੈਸਾ, GST ਕਲੈਕਸ਼ਨ ਦਾ ਹਿੱਸਾ ਬਹੁਤ ਤੰਗ ਕਰੀ ਰੱਖਿਆ, ਲੈਂਡ ਰਿਕਾਰਡ ਜਿਹੜਾ ਹੈ ਉਹ ਅਪਡੇਟ ਕਰੋ। ਹੁਣ ਜੇ ਫਾਰਮ ਵੀ ਕਹਿੰਦੇ ਕਿ ਤਸਦੀਕ ਕਰੋ, ਤਸਦੀਕ ਵੀ ਕਿਹਦੇ ਤੋਂ ਕਰਵਾਓ? ਮਤਲਬ ਕਿ ਜੇ ਤੁਸੀਂ ਝੋਨਾ ਵੇਚਣਾ ਵਾ, ਸੌਣੀ ਦੀ ਫਸਲ ਜਿਹੜੀ ਆਏਗੀ, ਤਾਂ ਉਹਦੇ ਵਾਸਤੇ ਕੀ ਆ ਕਿ ਤੁਹਾਨੂੰ ਇੱਕ ਤੇ ਪੰਚਾਇਤ ਸੈਕਟਰੀ, ਇੱਕ ਪਟਵਾਰੀ ਤੇ ਇੱਕ ਸਰਪੰਚ ਦੇ ਜਿਹੜੇ ਆ ਉਹ ਸਾਈਨ ਕਰਾ ਕੇ ਦੇਣੇ ਪੈਣਗੇ। ਤੁਹਾਨੂੰ ਇਹ ਕਲੇਮ ਕਰਨਾ ਪਏਗਾ ਕਿ ਮੇਰੇ ਕੋਲ ਇੰਨੀ ਜ਼ਮੀਨ ਆ, ਇੰਨੀ ਮੇਰੀ ਉਹਦੇ ਚੋਂ ਫਸਲ ਹੋਈ ਆ ਤੇ ਇੰਨੀ ਮੈਂ ਫਸਲ ਵੇਚ ਕੇ ਇੰਨਾ MSP ਦਾ ਲਾਹਾ ਲਿਆ ਹੈ। ਆ ਸਮੱਸਿਆ ਆਉਣ ਵਾਲੀ ਆ। ਤਾਂ ਕਹਿਣ ਦਾ ਮਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਦਾਬੂ ਜੇ ਹੋ ਕੇ ਚੱਲਦੇ ਪਏ ਆ। ਉਹ ਹਰੇਕ ਗੱਲ ਨੂੰ ਮਨਵਾ ਰਹੇ ਆ ਬਾਏ ਹੁੱਕ ਜਾਂ ਕਰੁੱਕ, ਜਿੱਦਾਂ ਵੀ ਮਰਜ਼ੀ ਕਹਿ ਲਓ, ਇੱਧਰੋਂ ਜਾਂ ਉੱਧਰੋਂ ਉਹ ਇਹਨਾਂ ਨੂੰ ਨਿਸਲ ਕਰੀ ਜਾ ਰਹੇ ਆ। ਪਰ ਇਹ ਗੜਕਵੀਂ ਆਵਾਜ਼ ਦੇ ਵਿੱਚ ਗੱਲ ਕਰਨ ਦੀ ਥਾਂ ਤੇ, ਗੱਲ ਕਰਨ ਦੇ ਵਿੱਚ ਤਾਂ ਕੋਈ ਅਰਜ਼ ਨਹੀਂ ਹੈ, ਗੱਲ ਕਰਨ ਦੀ ਥਾਂ ਤੇ ਇੱਕ ਖੱਤ ਲਿਖਦੇ ਆ। ਪਰ ਮੇਰੇ ਖਿਆਲ ਦੇ ਨਾਲ ਹੁਣ ਖੱਤਾਂ ਤੋਂ ਗੱਲ ਜਿਹੜੀ ਆ
ਉਹ ਅੱਗੇ ਚੱਲ ਗਈ ਆ, ਤੇ ਜੇ ਉਸ ਅੱਗੇ ਗੱਲ ਗਈ ਨੂੰ ਇਹਨਾਂ ਨੇ ਨਾ ਸੰਭਾਲਿਆ ਤੇ ਖਤਾ ਖਾਣਗੇ। ਜੀ ਜੀ ਜੀ। ਅਨਿਲ ਜੋਸ਼ੀ ਦੀ ਪੰਜਾਬ ਭਾਜਪਾ ਨੂੰ ਚੇਤਾਵਨੀ, 2 ਹਫ਼ਤਿਆਂ 'ਚ ਖੇਤੀ ਕਾਨੂੰਨਾਂ ਤੇ ਆਪਣਾ ਸਟੈਂਡ ਸਪਸ਼ਟ ਕਰੋ। ਦੇਖੋ, ਇਹ ਭਾਜਪਾ ਦੇ ਸੀਨੀਅਰ ਆਗੂ ਆ ਸੁਨੀਲ ਜੋਸ਼ੀ ਨਹੀਂ, ਅਨਿਲ ਜੋਸ਼ੀ ਆ ਜਿਹੜੇ। ਸੁਨੀਲ ਜੋਸ਼ੀ ਕ੍ਰਿਕਟਰ ਸੀਗੇ, ਮੂੰਹ ਨਿਕਲਿਆ, ਵੇਖ ਲਓ ਕਿ ਕਈ ਵਾਰ ਭੁੱਲੇ ਵਿਸਰੇ ਚਿਹਰੇ ਵੀ ਯਾਦ ਆ ਜਾਂਦੇ ਆ। ਅਨਿਲ ਜੋਸ਼ੀ ਆ ਜਿਹੜੇ, ਉਹ ਮੰਤਰੀ ਸੀਗੇ, ਤੁਹਾਨੂੰ ਯਾਦ ਹੋਣਾ ਹੈ, ਅਕਾਲੀ ਭਾਜਪਾ ਸਰਕਾਰ ਦੇ ਵਿੱਚ ਅਕਾਲੀਆਂ ਦੇ ਹੱਥੋਂ ਜਿਨ੍ਹਾਂ ਦਾ ਭਰਾਤਾ ਹੀ ਕੁੱਟਿਆ ਗਿਆ ਸੀਗਾ ਪੱਟੀ ਕਚਹਿਰੀਆਂ ਦੇ ਵਿੱਚ, ਸਭ ਨੂੰ ਯਾਦ ਹੋਣਾ। ਤੇ ਉਦੋਂ ਬੜਾ ਰਫੜ ਪਿਆ ਸੀ, ਖੱਖੜ ਖਈਆ ਪਿਆ ਸੀਗਾ। ਹੁਣ ਇਹਨਾਂ ਦੀ ਦੂਰੀ ਹੈ ਨਵਜੋਤ ਸਿੰਘ ਸਿੱਧੂ ਨਾਲ, ਕਦੇ ਪੂਰੀਆਂ ਕਹਿ ਲਓ ਕਿ ਪੱਪੀਆਂ ਜੱਫੀਆਂ ਵਾਲਾ ਹਿਸਾਬ ਸੀਗਾ, ਐਨ ਨੇੜੇ ਨੇੜੇ ਰਹਿੰਦੇ ਸੀ। ਹੁਣ ਤਾਂ ਦੂਰ ਦੂਰ ਹੋ ਗਏ। ਕਈ ਵਾਰ ਮਿੱਤਰ ਪਿਆਰੇ ਤੁਹਾਨੂੰ ਪਤਾ ਬਹੁਤ ਦੂਰ ਚਲੇ ਜਾਂਦੇ ਨੇ। ਖੈਰ, ਹੁਣ ਇਹ ਜਿਹੜੇ ਜੋਸ਼ੀ ਸਾਹਿਬ ਆ, ਉਹ ਪਿਛਲੇ ਕੁਛ ਦਿਨਾਂ ਤੋਂ ਆਪਣਾ ਸਟਾਫ ਜਿਹੜਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਬਿਲਕੁਲ ਕਲੀਅਰਲੀ ਜਿਹੜਾ ਉਹ ਵਿਖਾ ਰਹੇ ਆ ਕਿ ਦੇਖੋ ਮੈਂ ਕਿਸਾਨਾਂ ਦੇ ਨਾਲ ਆ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ 2 ਹਫ਼ਤਿਆਂ 'ਚ ਸਪਸ਼ਟ ਕਰੋ ਖੇਤੀ ਕਾਨੂੰਨਾਂ ਤੇ ਆਪਣਾ ਸਟੈਂਡ। ਉਹ ਤਾਂ ਸਪਸ਼ਟ ਕਰ ਹੀ ਚੁੱਕੇ ਆ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਕੋਈ ਬਦਲਵਾ ਤੁਹਾਡੇ ਕੋਲ ਹੈ, ਕੋਈ ਫਾਰਮੂਲਾ ਤੇ ਲੈ ਕੇ ਆ ਜਾਓ। ਬਦਲਵਾ ਫਾਰਮੂਲਾ ਕੀ ਹੋਏਗਾ? MSP ਤੁਸੀਂ ਦੇਣੀ ਨਹੀਂ ਗਰੰਟੀ ਦੇ ਰੂਪ 'ਚ, ਕਾਨੂੰਨ ਤੁਸੀਂ ਰਿਪੀਲ ਨਹੀਂ ਕਰਨੇ। ਫਿਰ ਦੂਸਰਾ ਫਾਰਮੂਲਾ ਕੀ? ਦੂਸਰਾ ਫਾਰਮੂਲਾ ਇਹ ਤਾਂ ਕਹਿਣੋਂ ਰਿਹਾ ਕਿ ਅੱਜ ਲੂਡੋ ਖੇਡਦੀ ਆਪਾਂ ਸਮਾਰਟਫੋਨ ਤੇ। ਇਹੀ ਫਾਰਮੂਲਾ ਹੈ ਕਿ ਹਾਂ ਭਾਈ ਤੁਸੀਂ ਕੁਛ ਨਾ ਕੁਛ ਤਾਂ ਕਰੋ, ਘੱਟੋ ਘੱਟ ਇੱਕ ਵਾਰੀ MSP ਜਿਹੜੀ ਆ ਉਹ ਕਾਨੂੰਨਨ ਕਰ ਦਿਓ, ਉਸ ਤੋਂ ਬਾਅਦ ਫਿਰ ਤੁਸੀਂ ਹੋਲਡ ਕਰਕੇ ਕਹਿ ਲਓ ਕਿ ਹਾਂ ਗੱਲਬਾਤ ਆਪਾਂ ਤੋਰਦੇ ਹਾਂ ਅੱਗੇ। ਸੋ ਕੁੱਲ ਮਿਲਾ ਕੇ ਇਹ ਜਿਹੜੀ ਕਹਾਣੀ ਆ ਭਾਜਪਾ ਦੇ ਇੱਥੋਂ ਦੀ ਇਕਾਈ ਦੇ ਲੀਡਰਾਂ ਦੀ, ਉਹ ਕੁਛ ਇਸ ਤਰ੍ਹਾਂ ਆ ਕਿ ਅਚਾਨਕ ਬਦਲੇ ਸੇ ਆ ਜ਼ੋਰ। ਜਿਵੇਂ ਤੁਸੀਂ ਦੇਖਿਆ ਹੋਣਾ ਮਾਸਟਰ ਮੋਹਨ ਲਾਲ ਜੀ ਬੜੇ ਪੁਰਾਣੇ ਆਗੂ ਨੇ, ਲੇਖਕ ਨੇ, ਬੜੇ ਉਮਦਾ ਲੇਖਕ ਨੇ, ਤੇ ਹੁਣ ਤੇ ਬਜ਼ੁਰਗ ਨੇ ਕਾਸੇ, ਪਹਿਲਾਂ ਕਾਫੀ ਆਰਟੀਕਲ ਲਿਖਦੇ ਹੁੰਦੇ ਸੀਗੇ ਵੱਖ-ਵੱਖ ਵਿਸ਼ਿਆਂ ਤੇ। ਉਹਨਾਂ ਨੇ ਵੀ ਜੋਸ਼ੀ ਦੀ ਹਾਂ ਦੇ ਵਿੱਚ ਹਾਂ ਭਰੀ ਆ, ਤੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਵੀ ਆਪਣਾ ਪੱਖ ਹੈ ਜਿਹੜਾ ਉਹ ਕਿਸਾਨਾਂ ਦੇ ਹੱਕ 'ਚ ਹੀ ਰੱਖਿਆ। ਉਧਰ ਮਦਨ ਮੋਹਨ ਮਿੱਤਲ ਜੀ, ਉਹ ਵੀ ਬੜੇ ਪੁਰਾਣੇ ਆਗੂ ਆ। ਪਰ ਜਿਹੜੇ ਇਹ ਬੋਲ ਰਹੇ ਨੇ 3 ਆਗੂ, ਹੁਣ ਤੁਸੀਂ ਦੇਖੋ ਕਿ ਜਿਹੜੇ ਮਾਸਟਰ ਮੋਹਨ ਲਾਲ ਜੀ ਆ, ਉਹ ਜਿਹੜੇ ਇੱਥੋਂ ਦੇ ਹੁਣ ਦੇ ਮੌਜੂਦਾ ਪ੍ਰਧਾਨ ਆ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਦੇ ਨਾਲ ਖਫਾ ਨੇ। ਉਹ ਕਹਿੰਦੇ ਆ ਕਿ ਮੂੰਹ ਜੇ ਇਹ ਪ੍ਰਧਾਨ ਰਿਹਾ ਤੇ ਮੈਨੂੰ ਟਿਕਟ ਜਿਹੜੀ ਆ ਉਹ ਨਹੀਂ ਮਿਲਣੀ। ਤੁਸੀਂ ਆਪ ਹੀ ਹਿਸਾਬ ਲਾ ਲਓ। ਫਿਰ ਦੂਜੇ ਪਾਸੇ ਜੇ ਵੇਖੋਗੇ, ਗੱਲ ਕਰੋਗੇ ਮਾਸਟਰ ਮੋਹਨ ਲਾਲ ਤੋਂ ਇਲਾਵਾ ਮਦਨ ਮੋਹਨ ਮਿੱਤਲ ਜੀ ਦੀ, ਤਾਂ ਉਹ ਵੀ ਪਿਛਲੀ ਵਾਰੀ ਟਿਕਟ ਤੋਂ ਵਾਂਝੇ ਰਹਿ ਗਏ ਸੀਗੇ। ਉਹਨਾਂ ਦੀ ਫੈਮਿਲੀ ਵੀ ਟਿਕਟ ਤੋਂ ਵਾਂਝੀ ਰਹਿ ਗਈ ਸੀਗੀ। ਤੇ ਇੱਧਰ ਜੋ ਜੋਸ਼ੀ ਸਾਹਿਬ ਆ, ਇਹਨਾਂ ਦਾ ਜੋਸ਼ ਕਹਿੰਦੇ ਤਾਂ ਠਾਠਾ ਮਾਰ ਰਿਹਾ ਵਾ ਕਿ ਇਹਨਾਂ ਨੇ ਵੀ ਕਿਤੇ ਨਾ ਕਿਤੇ ਸੋਚ ਲਈ ਆ ਕਿ ਉਡਾਰੀ ਮਾਰ ਲਈ ਜਾਵੇ। ਦਰਅਸਲ ਇਹ ਬੇਸ਼ੱਕ ਕਹਿ ਲਓ ਹਿੰਦੂ ਭਾਈਚਾਰੇ ਤੋਂ ਨੇ, ਸ਼ਹਿਰੀ ਖੇਤਰ ਤੋਂ ਨੇ, ਪਰ ਇਹਨਾਂ ਦਾ ਕੰਮ ਧੰਦਾ ਜਾਂ ਪਿਛੋਕੜ ਆ ਜਿਹੜਾ ਉਹ ਪੇਂਡੂ ਆਧਾਰਤੀ ਆ। ਸੋ ਇਸ ਕਰਕੇ ਇਹਨਾਂ ਨੂੰ ਪਤਾ ਆ ਕਿ ਜੇ ਰਾਜਨੀਤੀ 'ਚ ਟਿਕਣਾ ਹੈ, ਬਿਜ਼ਨਸ ਦੇ ਵਿੱਚ ਟਿਕਣਾ ਹੈ, ਤਾਂ ਅੱਜ ਦੀ ਘੜੀ ਦੇ ਵਿੱਚ ਕਿਸਾਨਾਂ ਦੇ ਨਾਲ ਮਿਲ ਕੇ ਚੱਲਣ ਦੀ ਜ਼ਰੂਰਤ ਆ। ਪਰ ਰਾਜਨੀਤਿਕ ਭਵਿੱਖ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਭਾਜਪਾ ਦੇ ਵਿੱਚ ਉਹਨਾਂ ਸ਼ਾਨਦਾਰ ਨਹੀਂ ਵਿਖਾਈ ਦਿੰਦਾ। ਜਿਸ ਤਰ੍ਹਾਂ ਦੀ ਉਹਨਾਂ ਦੀ ਟੋਨ ਆ, ਲੱਗਦਾ ਇਹੋ ਆ ਕਿ ਇਹ ਭਾਜਪਾ ਨੂੰ ਕਿਤੇ ਨਾ ਕਿਤੇ ਬਾਏ ਬਾਏ ਕਹਿਣ ਦਾ ਮੂਡ ਬਣਾ ਕੇ ਹੀ ਐਡਾ ਕਲੀਅਰਲੀ ਮੈਸੇਜ ਦੇ ਰਹੇ ਆ ਕਿ ਸਟੈਂਡ ਸਪਸ਼ਟ ਕਰੋ। ਠੋਕ ਕੇ ਕਹਿਣਾ ਮਤਲਬ ਕਿ ਮੈਸੇਜ ਉਹਨਾਂ ਨੂੰ ਨਹੀਂ ਦੇ ਰਹੇ, ਉਹਨਾਂ ਨੂੰ ਤਾਂ ਕੀ ਫਰਕ ਪੈਣਾ ਵਾ। ਮੈਸੇਜ ਇਹ ਲੋਕਾਂ ਨੂੰ ਦੇ ਰਹੇ ਆ ਕਿ ਜੋਸ਼ੀ ਸਾਹਿਬ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਬੱਸ ਬਦਲ ਲੈਣ, ਪ੍ਰਵਾਨ ਕਰ ਲਿਓ। ਪਰ ਹੁਣ ਚਲੋ ਬੋਲੇ ਤੇ ਹੈਗੇ ਆ, ਇਹਨਾਂ ਬੋਲਿਆਂ ਦੇ ਨਾਲ ਫਰਕ ਤੇ ਪੈਂਦਾ ਹੀ ਆ, ਪਰ ਇਹ ਜਾਣ ਕੇ ਕਿੱਥੇ ਵੱਡਾ ਸਵਾਲ ਆ। ਕੁਝ ਵਿਸ਼ਲੇਸ਼ਕ ਜਾਂ ਕਹਿ ਲਓ ਕਿ ਰਿਪੋਰਟਰ ਆ ਜਿਹੜੇ ਕਾਫੀ ਜ਼ਿਆਦਾ ਪਕੜ ਰੱਖਦੇ ਆ ਰਾਜਨੀਤੀ ਤੇ, ਉਹ ਭਵਿੱਖਬਾਣੀ ਕਰ ਰਹੇ ਆ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਆ, ਅਕਾਲੀ ਦਲ ਦੇ ਵਿੱਚ ਜਾ ਸਕਦੇ ਆ। ਬਹਰਹਾਲ ਦੇਖਣਾ ਹੋਏਗਾ, ਪਰ ਖਾਸੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇੱਧਰੋਂ ਨਿਕਲ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਇੱਕ ਪਾਸੇ ਤਾਂ ਇਲੈਕਸ਼ਨ ਵਾਸਤੇ ਤਿਆਰੀ ਕਰ ਰਹੀ ਆ, ਪਰ ਜਿਹੜੇ ਉਹਨਾਂ ਦੇ ਖੇਮੇ ਦੇ ਕੁਝ ਹੋਰ ਘਾਗ ਲੀਡਰ ਆ ਉਹ ਥਿੜਕੇ ਪਏ ਆ। ਮਤਲਬ ਕਿ ਤਿਆਰੀ ਉਹ ਇਸ ਤਰ੍ਹਾਂ ਦੀ ਆ ਉਹਨਾਂ ਦੀ ਕਿ ਉਹ ਇੱਕ ਟਿਊਬ ਦੇ ਵਿੱਚ ਜਿਵੇਂ ਫੂਕ ਭਰਨ ਵਾਲੀ ਗੱਲ ਆ ਕਿ ਇੱਕ ਪਾਸੋਂ ਦੱਬਦੇ ਅੰਗੂਠੇ ਦੇ ਨਾਲ ਦੂਸਰੇ ਪਾਸਿਓਂ ਪੈਂਚਰ ਨਿਕਲ ਆਉਂਦਾ। ਤਾਂ ਮਸਲਾ ਉੱਥੇ ਦਾ ਉੱਥੇ ਆ, ਪੰਪ ਮਾਰੀ ਚੱਲੋ ਮਾਰੀ ਚੱਲੋ ਮਾਰੀ ਚੱਲੋ।
ਜੀ। ਉੱਦਾਂ ਵੈਸੇ ਮਿੰਟੂ ਜੀ ਹੁਣ ਸੀਜ਼ਨ ਆ ਗਿਆ ਆ, ਇਹਨਾਂ ਨੇ ਇੱਕ ਟਾਹਣੀ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਤੇ ਇਹ ਹੁਣ ਆਪਾਂ ਨੂੰ ਇੱਦਾਂ ਹੀ ਆਉਣ ਵਾਲੇ ਸਮੇਂ 'ਚ ਇਹੀ ਖਬਰਾਂ ਜ਼ਿਆਦੀਆਂ ਆਉਣਗੀਆਂ। ਹਾਂ ਜੀ, ਇਹ ਤੇ ਹੈ, ਤੇ ਸੁਭਾਵਿਕ ਆ ਕਿ ਰੁੱਤ ਆ ਜਾਂਦੀ ਆ, ਦਲ ਬਦਲੀਆਂ ਦੀ ਵੀ ਰੁੱਤ ਹੁੰਦੀ ਆ, ਖੀਮੇ ਬਦਲੇ ਜਾਂਦੇ ਆ, ਵੱਖੋ ਵੱਖਰੇ ਘੋੜਿਆਂ ਤੇ ਦਾਅ ਲਾਏ ਜਾਂਦੇ ਆ, ਕਿਹੜਾ ਘੋੜਾ ਜੇਤੂ ਹੋਏਗਾ ਕਿਹੜਾ ਹਾਰੇਗਾ ਤੇ ਬਾਅਦ ਦੀ ਗੱਲ ਆ। ਹਾਂ, ਖੇਮੇਬਾਜ਼ੀ ਜਿਹੜੀ ਆ ਉਹ ਹੁਣ ਪੂਰੀ ਤੇਜ਼ ਹੋਣੀ ਆ, ਵੱਖ ਵੱਖ ਧੜਿਆਂ ਚੋਂ ਬੰਦੇ ਤੋੜੇ ਵੀ ਜਾਣਗੇ, ਟੁੱਟਣਗੇ ਵੀ, ਨਾਲ ਜੋੜੇ ਵੀ ਜਾਣਗੇ। ਉਹ ਇਹ ਸਾਨੂੰ ਤਿਆਰ ਹੀ ਰਹਿਣਾ ਚਾਹੀਦਾ। ਬਾਕੀ ਦੇਖੋ, ਹਰੇਕ ਦੀ ਆਜ਼ਾਦੀ ਆ, ਜਿੱਧਰ ਮਰਜ਼ੀ ਜਾਵੇ, ਪਰੰਤੂ ਮੇਰੇ ਖਿਆਲ ਦੇ ਨਾਲ ਸਵਾਲ ਤੇ ਇੱਥੇ ਉੱਠਣਾ ਚਾਹੀਦਾ ਨਾ ਕਿ ਜੋਸ਼ੀ ਸਾਹਿਬ ਨੂੰ 1 ਸਾਲ ਪਹਿਲਾਂ ਤੋਂ ਕਿਸਾਨ ਨਹੀਂ ਦਿਖੇ। ਜੇ ਬੋਲਣਾ ਹੀ, ਜੇ ਕਿਸਾਨਾਂ ਦੇ ਨਾਲ ਤੁਹਾਡਾ ਇੰਨਾ ਲਗਾਓ ਆ, ਇੰਨਾ ਤੁਹਾਨੂੰ ਪ੍ਰੇਮ ਹੈ, ਪਿਆਰ ਆ, ਤਾਂ ਭਾਈ ਤੁਸੀਂ ਪਹਿਲਾਂ ਹੀ ਬੋਲਣਾ ਸੀਗਾ। ਜਦੋਂ ਤੁਸੀਂ ਪਹਿਲਾਂ ਬੋਲਦੇ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਬੋਲਾਂ ਦਾ ਅਸਰ ਕਿਤੇ ਨਾ ਕਿਤੇ ਵਧੇਰੇ ਹੋਣਾ ਸੀ, ਜ਼ਿਆਦਾ ਹੋਣਾ ਸੀਗਾ। ਜੀ ਜੀ ਬਿਲਕੁਲ। ਹੁਣ ਗਰਾਊਂਡ ਤਿਆਰ ਹੋ ਰਹੀ ਆ, 2 ਹਫ਼ਤਿਆਂ ਬਾਅਦ ਐਲਾਨ ਹੋ ਜਾਣਾ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਿਸਾਨ ਅੰਦੋਲਨ 'ਚ ਬੰਗਾਲੀ ਕੁੜੀ ਨਾਲ ਗੈਂਗ ਰੇਪ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ। ਹਾਂਜੀ, ਦੇਖੋ, ਇਹਨਾਂ ਨੇ ਇੱਕ ਮੁਲਜ਼ਮ ਫੜ ਲਿਆ ਵਾ, ਅਨਿਲ, ਜਿਹੜਾ ਅਨਿਲ ਸੀਗਾ। ਇਹ 3 ਜਾਣਿਆਂ ਨੂੰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਬਣਾਇਆ ਸੀਗਾ ਦੋਸ਼ੀ, ਤੇ ਉਸ ਤੋਂ ਬਾਅਦ ਹੁਣ ਇੱਕ ਦੀ ਗ੍ਰਿਫਤਾਰੀ ਹੋਈ ਆ। ਤਾਂ ਇਹ ਆ ਅਨਿਲ। ਵੈਸੇ ਦੱਸਿਆ ਜਾ ਰਿਹਾ, ਇਹਦੇ ਬਾਰੇ ਨਾ ਬਹੁਤਾ ਪਤਾ ਨਹੀਂ ਸੀ ਲੱਗ ਰਿਹਾ, ਤੇ ਇਹਦੇ ਬਾਰੇ ਜਿੰਨਾ ਕੁ ਪਤਾ ਲੱਗਿਆ ਵਾ ਕਿ ਇਹ ਪਹਿਲਾਂ ਪੁਲਿਸ ਦੇ ਵਿੱਚ ਹੁੰਦਾ ਸੀਗਾ, ਮਤਲਬ ਕਿ ਦਿੱਲੀ ਪੁਲਿਸ ਦੇ ਵਿੱਚ ਸੀ ਸ਼ਾਇਦ, ਤੇ ਉਸ ਤੋਂ ਬਾਅਦ ਇਹ ਆਪਣੀ ਹੋ ਸਕਦਾ ਸਵੈਛਿਤ ਜਿਹੜੀ ਆ ਉਹ ਰਿਟਾਇਰਮੈਂਟ ਲੈ ਗਿਆ ਹੋਵੇ। ਮਤਲਬ ਕਿ ਹੁਣ ਪੁਲਿਸ ਫੋਰਸ ਦਾ ਹਿੱਸਾ ਨਹੀਂ ਹੈ, ਰਿਟਾਇਰਡ ਸਿਪਾਹੀ ਕਹਿ ਸਕਦੇ ਹੋ, ਜਾਂ ਫੋਰਸ ਦੇ ਵਿੱਚ ਸਾਬਕਾ ਸਿਪਾਹੀ ਕਹਿ ਲਓ ਤੁਸੀਂ। ਤਾਂ ਖੈਰ, ਮਾਮਲਾ ਕੀ ਹੈ, ਜੋ ਪੁਲਿਸ ਹਰਿਆਣੇ ਦੀ ਕਹਿ ਰਹੀ ਹੈ, ਦੱਸ ਰਹੀ ਹੈ, ਦੇਖੋ ਦਾਅਵਾ ਹੈ ਉਹਨਾਂ ਦਾ, ਕੱਲ ਨੂੰ ਕੀ ਨਿਕਲਣਾ ਉਹ ਕੋਰਟ ਨੇ ਤੈਅ ਕਰਨਾ ਹੈ ਕਿ ਹਾਂ ਸੱਚਾ ਹੈ ਜਾਂ ਝੂਠਾ ਹੈ। ਤਾਂ ਇਹ ਦਾਅਵਾ ਕਰ ਰਹੀ ਹੈ ਪੁਲਿਸ ਅਨਿਲ ਦੇ ਬਿਨਾਂ ਤੇ। ਉਹ ਕਹਿੰਦੇ ਕਿ ਚੱਲਦੀ ਰੇਲ ਦੇ ਵਿੱਚ ਹੀ ਜ਼ਬਰ ਜਨਾਹ ਕੀਤਾ ਗਿਆ ਸੀ। ਮਤਲਬ ਕਿ ਜੋ ਗੱਲ ਚੱਲ ਰਹੀ ਸੀਗੀ ਕਿ ਜਦੋਂ ਕੁੜੀ ਬੰਗਾਲ ਤੋਂ ਆਈ ਆ, ਠੀਕ ਉਸ ਵੇਲੇ ਟ੍ਰੇਨ ਦੇ ਵਿੱਚ ਵੀ ਉਹਦੇ ਨਾਲ ਧੱਕਾ ਹੋਇਆ। ਤਾਂ ਇੱਥੇ ਪੁਲਿਸ ਨੇ ਪੁਸ਼ਟੀ ਕੀਤੀ ਆ, ਕਹਿੰਦੇ ਕਿ ਦੂਜਿਆਂ ਨੇ ਛੇੜਛਾੜ ਕੀਤੀ ਆ। ਫਿਰ ਕਹਿੰਦੇ ਕਿ ਦੂਜੇ ਮੁਲਜ਼ਮ ਨੇ ਬਾਅਦ ਦੇ ਵਿੱਚ ਦਬਾਅ ਬਣਾ ਕੇ, ਮਤਲਬ ਕਿ ਜਿਹੜਾ ਨੋਟ ਆ, ਕਿਉਂਕਿ ਇਹਨਾਂ ਦੇ ਕੋਲ ਵੀਡੀਓ ਸੀ, ਤਾਂ ਉਹਦੇ ਜ਼ਰੀਏ ਕਹਿੰਦੇ ਕਿ ਦਬਾਅ ਬਣਾ ਕੇ ਉਹਨੇ ਵੀ ਸਬੰਧ ਬਣਾਏ ਸੀ। ਤੀਜਾ ਜਿਹੜਾ ਅੰਕੁਰ ਆ, ਉਹ ਛੇੜਛਾੜ ਦਾ ਮੁਲਜ਼ਮ ਬਣਾਇਆ ਗਿਆ। ਚੌਥਾ ਜਿਹੜਾ ਕਾਫੀ ਚਰਚਿਤ ਨਾਮ ਸੀਗਾ ਪਰ ਬਾਅਦ ਦੇ ਵਿੱਚ ਉਹ ਹਟ ਗਿਆ, ਜਗਦੀਸ਼ ਬਰਾੜ, ਕਹਿੰਦੇ ਆ ਕਿ ਇਹਨੂੰ ਪਤਾ ਸੀਗਾ ਪਰ ਇਹਨੇ ਸਾਰੇ ਮਾਮਲੇ ਨੂੰ ਦਬਾਈ ਰੱਖਿਆ। ਦੇਖੋ, ਇਹ ਗੱਲ ਜਿਹੜੀ ਆ ਉਹ ਪੁਲਿਸ ਕਹਿ ਰਹੀ ਆ। ਪੁਲਿਸ ਦੀਆਂ ਕਹਾਣੀਆਂ ਤੁਹਾਨੂੰ ਪਤਾ ਹੀ ਆ ਕਿੰਨਾ ਕੁ ਦਮਦਾਰ ਰੋਲ ਅਦਾ ਕਰਦੀਆਂ ਨੇ ਕੋਰਟ ਕਚਹਿਰੀਆਂ 'ਚ, ਵੱਖਰਾ ਵਿਸ਼ਾ ਹੈ। ਪਰ ਜੋ ਲੜਕੀ ਦਾ ਪਿਤਾ ਸੀਗਾ ਉਹਨੇ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਬਹੁਤੀ ਜ਼ਿਆਦਾ ਨਾ ਕੁੜੀਆਂ ਦੀ ਕੀਤੀ ਸੀ। ਉਹਨੇ ਕਿਹਾ ਸੀ ਤਾਂ 2 ਤੇ ਹੀ ਮਾਮਲਾ ਦਰਜ ਕਰਵਾਇਆ, 1 ਜਾਂ 2 ਦਾ ਨਾਮ ਲਿਆ ਸੀ ਸ਼ਾਇਦ ਉਹਨਾਂ ਨੇ, ਕਿ ਭਾਈ ਦੂਜੇ ਅਸੀਂ ਤਾਂ ਨਾ ਹੀ ਨਹੀਂ ਦਿੱਤੇ, ਪੁਲਿਸ ਨੇ ਆਪ ਹੀ ਨਾਮਜ਼ਦ ਕੀਤੇ ਆ। ਖੈਰ, ਹੁਣ ਵੇਖਣਾ ਹੋਏਗਾ। ਇਹ ਕਹਿੰਦੇ ਆ ਕਿ ਉਹ ਜਿਹੜਾ ਮੋਬਾਈਲ ਆ ਜਿਹਦੇ ਵਿੱਚ ਉਹ ਕਲਿੱਪ ਬਣਾਈ ਗਈ, ਜਿਹਦੇ ਕਰਕੇ ਕੁੜੀ ਨੂੰ ਧੱਕੇ ਦਾ ਸ਼ਿਕਾਰ ਬਣਾਇਆ ਗਿਆ, ਬਲੈਕਮੇਲ ਕੀਤਾ ਗਿਆ, ਉਹ ਹਰਦੁਆਰ ਪਿਆ ਵਾ, ਉਹ ਬਰਾਮਦ ਕਰਨਾ। ਹਾਲਾਂਕਿ ਇਹ ਕਹਿੰਦੇ ਆ, ਪੁਲਿਸ ਵਾਲੇ ਕਹਿੰਦੇ ਆ ਕਿ ਵੀਡੀਓ ਕਲਿੱਪ ਜਿਹੜੀ ਆ ਉਹ ਜ਼ਰੂਰ ਇਹਨਾਂ ਨੇ ਵੇਖ ਲਈ ਆ, ਬਰਾਮਦ ਕਰ ਲਈ ਆ, ਜਾਂ ਕਹ ਲਓ ਕਿ ਉਹ ਪਾ ਲਈ ਆ, ਐਕਸੈਸ ਮਿਲ ਗਿਆ। ਪਰੰਤੂ ਉਹ ਮੋਬਾਈਲ ਜਿਹਦੇ ਨਾਲ ਸ਼ੂਟ ਹੋਈ ਆ, ਐਵੀਡੈਂਸ ਆ, ਉਹ ਵੀ ਇੱਕ ਬਹੁਤ ਮਹੱਤਵਪੂਰਨ, ਕਿ ਉਹ ਹਾਲੇ ਰਿਕਵਰ ਕਰਨਾ ਬਾਕੀ ਆ। ਇੱਕ ਹੋਰ ਉੜਦੀ ਜੀ ਖਬਰ ਆ, ਹਾਲਾਂਕਿ ਪੁਸ਼ਟੀ ਹੋਏਗੀ ਤਾਂ ਬਾਅਦ ਦੀ ਗੱਲ ਹੈ, ਪੁਲਿਸ ਸ਼ਿਕਾਇਤ ਨਹੀਂ ਹੋਈ। ਦੇਖੋ, ਇਹ ਮਾਮਲਾ ਸਿੰਘੂ ਦਾ ਸ਼ਾਇਦ ਨਹੀਂ, ਟਿਕਰੀ ਦਾ, ਇਹ ਵੀ ਟਿਕਰੀ ਦਾ, ਕਿ ਇੱਥੇ ਇੱਕ ਲੜਕੀ ਜਿਹੜੀ ਕਿ ਕੋਈ ਡਾਕਟਰ ਸਾਹਿਬ ਇੱਧਰੋਂ ਬਾਹਰੋਂ ਗਏ ਨੇ, ਉਹਨਾਂ ਦੀ ਜਿਹੜੀ ਉੱਥੇ ਆਰਗੇਨਾਈਜੇਸ਼ਨ ਉੱਥੇ ਕੰਮ ਕਰਦੀ ਸੀ, ਕਿ ਦੱਸਦੇ ਕਿ ਉਹਦੇ ਨਾਲ ਵੀ ਧੱਕਾ ਕਰਨ ਦਾ ਯਤਨ ਕੀਤਾ ਗਿਆ ਜਾਂ ਹੋਇਆ ਕੁਛ ਇਸ ਤਰ੍ਹਾਂ ਦਾ ਮਾਮਲਾ। ਕਿਉਂਕਿ ਮੈਂ ਕਹਿ ਰਿਹਾ ਕਿ ਹਾਲੇ ਗੈਰ ਪੁਸ਼ਟਕ ਆ, ਇਹਦੀ ਪੁਸ਼ਟੀ ਨਹੀਂ ਹੋਈ। ਤਾਂ ਇਹ ਮਾਮਲਾ ਵੀ ਥੋੜਾ ਜਿਹਾ ਜਿਹੜਾ ਚਰਚਿਤ ਆ, ਕਿਉਂਕਿ ਇੱਕ ਵਕੀਲ ਨੇ ਵੀ ਰੀਟਵੀਟ ਕੀਤਾ ਇਸ ਬਾਬਤ। ਉਸ ਤੋਂ ਬਾਅਦ ਉਸ ਕੁੜੀ ਨੂੰ ਕਹਿੰਦੇ ਆ ਕਿ ਟਿਕਰੀ ਤੋਂ ਸਿੰਘੂ ਭੇਜ ਦਿੱਤਾ ਗਿਆ। 2 ਪੰਜਾਬ ਦੇ ਮੁੰਡੇ ਆ ਜਿਨ੍ਹਾਂ ਤੇ ਦੋਸ਼ ਲੱਗਿਆ ਵਾ। ਤਾਂ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ। ਮੈਂ ਇੱਕ ਮੀਡੀਆ ਜਿਹੜਾ ਹੁੰਦਾ ਪੋਰਟਲ ਉੱਥੇ ਪੜ੍ਹ ਰਿਹਾ ਸੀ, ਉਹ ਡਾਕਟਰ ਸਾਹਿਬ ਦਾ ਮੇਰੇ ਖਿਆਲ ਦੇ ਨਾਲ ਉਹਦੇ ਵਿੱਚ ਵਰਜਨ ਵੀ ਲੱਗਾ ਆ। ਉਹ ਕਹਿ ਰਹੇ ਆ ਕਿ ਮੈਂ ਇਹ ਗੱਲ ਸੰਯੁਕਤ ਕਿਸਾਨ ਮੋਰਚੇ ਤੱਕ ਪਹੁੰਚਾ ਦਿੱਤੀ ਸੀ, ਪਰ ਉਹਨਾਂ ਨੇ ਇਹ ਜਿਹੜਾ ਮਤਲਬ ਕਿ ਸਾਰਾ ਫੈਸਲਾ ਮੁੜ ਕੇ ਉਹਨਾਂ ਨੇ ਲਿਆ।
ਤਾਂ ਇਹ ਆਪਣੇ ਆਪ ਦੇ ਵਿੱਚ ਮੈਂ ਕਹੂੰਗਾ ਕਿ ਜੇ ਮੰਨ ਲਓ ਕੱਲ ਨੂੰ ਪੁਸ਼ਟੀ ਹੋ ਜਾਂਦੀ, ਹਾਲਾਂਕਿ ਪੁਲਿਸ ਸ਼ਿਕਾਇਤ ਨਹੀਂ ਹੋਈ ਹੁਣ ਤੱਕ, ਹੋ ਸਕਦਾ ਕਿ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ ਜਾਵੇ, ਪਰ ਨਹੀਂ ਸੁਲਝਾਉਣਾ ਚਾਹੀਦਾ। ਜੇ ਇਹੋ ਜਿਹਾ ਕੋਈ ਕਮੀਨਾਪਣ ਉੱਥੇ ਦਿਖਾ ਰਿਹਾ, ਸਾਡੀਆਂ ਬੱਚੀਆਂ ਉੱਥੇ ਬੈਠੀਆਂ ਨੇ, ਮਾਵਾਂ ਧੀਆਂ ਉੱਥੇ ਬੈਠੀਆਂ, ਕੋਈ ਭੈਣਾਂ ਬੈਠੀਆਂ ਨੇ, ਤੇ ਜੇ ਕੋਈ ਇਸ ਤਰ੍ਹਾਂ ਕਰਦਾ, ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲਾਂ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਹੈ। ਜੇ ਤਾਂ ਕੋਈ ਕਹਿ ਲਓ ਕਿ ਅਸੌਲਟ ਕਰਦਾ ਹੈ ਜਾਂ ਧੱਕੇਸ਼ਾਹੀ ਕਰਦਾ, ਫਿਰ ਤੇ ਕਦੇ ਵੀ ਮਾਫੀ ਨਹੀਂ ਹੋਣੀ ਚਾਹੀਦੀ, ਕਦੇ ਵੀ ਮਾਫੀ ਨਹੀਂ ਹੋਣੀ ਚਾਹੀਦੀ। ਸੋ ਇਹ ਚੀਜ਼ਾਂ ਤੇ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਹੁਣ ਦੇਖੋ, ਆਹ ਕਹਾਣੀ ਜਿਹੜੀ ਹੈ ਬੰਗਾਲ ਤੋਂ ਆਈ ਜਿਹੜੀ ਕੁੜੀ ਸੀ, ਉਹਦੇ ਰੇਪ ਦੀ, ਕਿ ਕਿੱਧਰ ਨੂੰ ਤੋਰੀ ਜਾ ਰਹੀ ਹੈ। ਮਤਲਬ ਕਿ ਸਾਰੇ ਤਾਂ ਨਾਮਜ਼ਦ ਕੀਤੇ ਜਾ ਰਹੇ ਨੇ, ਜਦਕਿ ਲੜਕੀ ਦਾ ਪਿਤਾ ਕਹਿ ਰਿਹਾ ਸੀਗਾ ਕਿ ਅਸੀਂ ਕੁਛ ਨਾਂ ਦਿੱਤੇ ਆ, ਸਾਰੇ ਨਾਂ ਜਿਹੜੇ ਪੁਲਿਸ ਦੱਸਦੀ ਹੈ ਇਹਨਾਂ ਨੇ ਆਪਣੇ ਕੋਲੋਂ ਪਾਏ ਆ। ਬਹਰਹਾਲ ਬਾਕੀ ਇਸ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਹਾਲੇ ਫੜੇ ਜਾਣੇ ਬਾਕੀ ਆ। ਜੀ ਜੀ, ਅਗਲੀ ਗੱਲ ਕਰਦੇ ਜਾਈਏ, ਕਬੱਡੀ ਖਿਡਾਰੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਠਿੰਡਾ ਵਿੱਚ ਇਕੱਠੇ ਹੋਏ ਸੈਂਕੜੇ ਨੌਜਵਾਨ ਤੇ ਖਿਡਾਰੀ। ਹਾਂਜੀ ਦੇਖੋ, ਇਹ ਬੜੀ ਕਹੂੰਗਾ ਕਿ ਮਾੜੀ ਘਟਨਾ ਵਾਪਰੀ ਆ, ਗੰਭੀਰ ਘਟਨਾ ਵਾਪਰੀ ਆ, ਕਿਉਂਕਿ ਚੌਕੇ ਪਿੰਡ ਹੈ ਰਾਮਪੁਰਾ ਫੂਲ, ਜਿੱਥੇ ਲੱਖੇ ਸਿਧਾਣੇ ਦਾ ਪਿੰਡ ਹੈ ਨਾ, ਉਸ ਇਲਾਕੇ ਦੇ ਵਿੱਚ ਹੀ ਪਿੰਡ ਆ। ਤੇ ਉੱਥੇ ਜਿਹੜੀ ਘਟਨਾ ਵਾਪਰੀ ਹੈ ਤੇ 8-10 ਦਿਨ ਪੁਰਾਣੀ ਆ। ਮੇਰੇ ਖਿਆਲ ਦੇ ਨਾਲ ਆਪਾਂ ਇੱਕ ਦਿਨ ਖਬਰ ਕੀਤੀ ਸੀਗੀ, ਜ਼ਖਮੀ ਹੋਏ ਸੀਗੇ ਜਿੰਨੇ ਖਿਡਾਰੀ। ਉਹਦੇ ਵਿੱਚ ਐਂਗਲ ਦੋ ਨਿਕਲ ਰਹੇ ਨੇ। ਇੱਕ ਤੇ ਇਹ ਆ ਕਿ ਇਹ ਕਿਹਾ ਜਾ ਰਿਹਾ ਕਿ ਉੱਥੇ ਕੁਝ ਬਦਕਾਰੀ ਕਰਦੇ ਸਨ ਮੁੰਡੇ, ਮਤਲਬ ਕਿ ਚਿੱਟਾ ਚੁੱਟਾ ਪੀਂਦੇ ਸਨ ਤੇ ਚਿੱਟਾ ਨਾਲ ਵੇਚਦੇ ਵੀ ਸੀ। ਉਹਨਾਂ ਨੂੰ ਰੋਕਣ ਦਾ ਹੀ ਯਤਨ ਕਰਦੇ ਸੀ ਕਬੱਡੀ ਖਿਡਾਰੀ, ਤੇ ਇਹਨਾਂ ਦੀ ਲਾਗ ਡਾਟ ਸੀ। ਤੇ ਫਿਰ ਖੇਤ ਕੰਮ ਕਰਦਿਆਂ ਦੇ ਆ ਕੇ ਗਲ ਪਏ ਨੇ ਤੇ ਬਹੁਤ ਬੁਰੀ ਤਰ੍ਹਾਂ ਕਹਿ ਲਓ ਕਿ ਕੁੱਟਿਆ ਮਾਰਿਆ, ਤੇ ਜਿਹਦੇ ਵਿੱਚ ਇੱਕ ਹੋਣਹਾਰ ਕਬੱਡੀ ਖਿਡਾਰੀ ਜਿਹੜਾ ਉਹ 8-10 ਦਿਨ ਜ਼ਿੰਦਗੀ ਦੀ ਲੜਾਈ ਲੜਦਾ, ਮੁੜ ਕੇ ਹਾਰ ਗਿਆ, ਮਰ ਗਿਆ। ਜਾਨੀ ਕਹਿਣ ਦਾ ਮਤਲਬ ਇਹ ਆ। ਬਾਕੀ ਹਾਲੇ 3-4 ਫਟੜਿਆ। ਦੂਜਾ ਕੁਛ ਇਹ ਵੀ ਦੱਸ ਰਿਹਾ ਕਿ ਦਰਅਸਲ ਕੋਈ ਪਰਸਨਲੀ, ਮਤਲਬ ਕਿ ਛੋਟਾ ਮੋਟਾ ਝਗੜਾ ਸੀ, ਕੋਈ ਬਹੁਤਾ ਨਹੀਂ, ਪਰਸਨਲੀ ਡਿਸਪਿਊਟ ਵੀ ਸੀਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਜਿਸ ਤਰੀਕੇ ਦਾ ਹਮਲਾ ਹੋਇਆ, ਉਹ ਵੀਡੀਓ ਮੈਂ ਵੇਖੀ ਆ, ਸੱਚ ਜਾਣਿਓ ਬੜਾ ਕਰੜਾ ਜੇਰਾ ਕਰਕੇ ਵੀਡੀਓ ਵੇਖਣੀ ਪੈਂਦੀ ਹੈ ਕਿ ਕਿਵੇਂ ਇੱਕ ਮੁੰਡੇ ਨੂੰ, ਜਿਹੜਾ ਕਬੱਡੀ ਦਾ ਹੋਣਹਾਰ ਖਿਡਾਰੀ, ਬੱਕਰੇ ਵਾਂਗੂ ਢਾਇਆ, ਉਹਦੀ ਛਾਤੀ ਤੇ ਬੈਠਿਆ ਇੱਕ ਹਮਲਾਵਰ, ਗਾਲਾਂ ਕੱਢਦੇ ਆ, ਪਿਸਤੌਲਾਂ ਦੀ ਨੁਮਾਇਸ਼ ਕਰਦੇ ਆ, ਟੋਕੇ, ਗੰਡਾਸੇ, ਟਕੂਏ, ਸਭ ਕੁਛ, ਮਤਲਬ ਕਿ ਕੋਈ ਡਰ ਹੀ ਨਹੀਂ, ਬੇਖੌਫਤਾ ਦੇ ਨਾਲ ਸਾਰੇ ਕਾਰੇ ਨੂੰ ਅੰਜਾਮ ਦਿੱਤਾ ਗਿਆ। ਪਰ ਸਭ ਤੋਂ ਵੱਡੀ ਗੱਲ ਹੈ ਜਿਹੜੀ, ਚਲੋ ਹੋ ਸਕਦਾ ਕੋਈ ਪਰਸਨਲੀ ਡਿਸਪਿਊਟ ਹੋਵੇ ਇਹਨਾਂ ਦਾ, ਬੱਚੇ ਆਪਸ ਦੇ ਵਿੱਚ ਕਈ ਵਾਰ ਤੁਹਾਨੂੰ ਪਤਾ ਰੰਜ ਖਰ ਰੱਖ ਲੈਂਦੇ ਨੇ, ਬੇਸ਼ੱਕ ਚਿੱਟੇ ਵਾਲਾ ਮਸਲਾ ਹੋਵੇ, ਕੋਈ ਵੀ ਹੈ, ਪਰੰਤੂ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੇ ਪੁਲਿਸ ਦਾ ਰੋਲ ਬੇਹੱਦ ਘਟੀਆ ਰਿਹਾ। ਪਹਿਲਾਂ ਤੇ ਪਰਿਵਾਰ ਵਾਲੇ ਦੋਸ਼ ਲਾਉਂਦੇ ਕਿ ਪੁਲਿਸ ਘਟਨਾ ਤੋਂ ਕਹਿ ਲਓ ਕਿ ਜਿਹੜੀ ਥਾਂ ਸੀ ਉੱਥੋਂ ਬਹੁਤ ਨੇੜੇ ਸੀਗੇ, ਤਾਂ ਪੁਲਿਸ ਵਾਲੇ ਗਏ ਨਹੀਂ ਹੈ। ਸੈਕੰਡ ਚੀਜ਼ ਇਹ ਆ ਕਿ ਉਲਟਾ ਜਿਹੜੀ ਉੱਥੇ ਬੀਬੀ ਇੰਚਾਰਜ ਆ ਥਾਣੇ ਦੀ, ਉਹ ਆ ਕੇ ਤੇ ਘਰੇ ਇਹਨਾਂ ਦੇ ਕਹਿ ਕੇ ਗਈ ਆ ਕਿ ਇਹਦੀ ਟਕੋਰ ਥੋੜੀ ਜਿਹੀ ਹੋਰ ਹੋਣੀ ਚਾਹੀਦੀ ਸੀ, ਘੱਟ ਪਈਆਂ ਦੇ। ਤੀਜੀ ਗੱਲ ਇਹ ਆ ਕਿ ਉਹ ਕਹਿੰਦੇ ਆ, ਮਤਲਬ ਕਿ ਪਿੰਡ ਵਾਲੇ, ਕਿ ਦੇਖ ਲਓ ਇੰਨੇ ਦਿਨ ਹੋ ਗਏ ਆ ਹਮਲਾ ਹੋਏ ਨੂੰ, ਪਹਿਲਾਂ ਤਾਂ ਇਹਨਾਂ ਨੇ ਰਪਟ ਜਿਹੜੀ ਆ ਉਹ ਪਤਾ ਨਹੀਂ 23-24 ਦੀ ਪਾਈ ਆ, 307 ਦਾ ਮਾਮਲਾ ਬਣਦਾ, ਸਿੱਧੇ ਤੌਰ ਤੇ ਹੱਡੀਆਂ ਤੋੜੀਆਂ ਗਈਆਂ, ਜਾਨਲੇਵਾ ਹਮਲਾ ਹੋਇਆ, ਬਾਅਦ ਦੇ ਵਿੱਚ ਮੁੰਡਾ ਮਰ ਵੀ ਗਿਆ। ਤਾਂ ਇਹਨਾਂ ਨੇ ਬਹੁਤ ਸਧਾਰਨ ਤਰੀਕੇ ਨਾਲ ਮਾਮਲੇ ਨੂੰ ਹੈਂਡਲ ਕੀਤਾ। ਉਹ ਕਹਿੰਦੇ ਕਿ ਰੇਡਾਂ ਮਰਵਾਉਣ ਵਾਸਤੇ ਵੀ 10,000 ਰੁਪਇਆ ਅਸੀਂ ਇਕੱਠਾ ਕਰਕੇ ਦਿੱਤਾ ਹੈ। ਇੱਕ ਲਾਈਵ ਦੇ ਵਿੱਚ ਮੈਂ ਸੁਣ ਰਿਹਾ ਸੀਗਾ, ਉਹ ਮੁੰਡਿਆਂ ਦਾ ਇੱਕ ਬੇਲੀ ਬੋਲ ਰਿਹਾ ਸੀਗਾ। ਤਾਂ ਦੇਖੋ ਇਹੋ ਜਿਹਾ ਰੋਲ ਰਿਹਾ। ਔਰ ਘਰ ਦੇ ਤੇ ਇੱਥੇ ਤੱਕ ਕਹਿੰਦੇ ਆ ਕਿ ਜਿਹੜੇ ਸਰਕਾਰੀ ਹਸਪਤਾਲ ਵਾਲੇ ਸਨ, ਉਹ ਵੀ ਸਾਨੂੰ ਕਹਿੰਦੇ ਰਹੇ ਅੱਜ ਆਪਰੇਸ਼ਨ ਕਰਾਂਗੇ, ਕੱਲ ਨੂੰ ਠੀਕ ਹੋ ਜਾਏਗਾ, ਪਰਸੋਂ ਠੀਕ ਹੋ ਜਾਏਗਾ, ਸਭ ਕੁਝ ਠੀਕ ਆ। ਪਰ ਅਚਾਨਕ ਉਹਨੂੰ ਖੂਨ ਦੀ ਉਲਟੀ ਆਉਂਦੀ ਹੈ, ਫਿਰ ਬਠਿੰਡੇ ਉਹਨੂੰ ਰੈਫਰ ਕੀਤਾ ਜਾਂਦਾ, ਬਠਿੰਡੇ ਤੋਂ ਲੁਧਿਆਣੇ, ਜਿੱਥੇ ਜਾ ਕੇ ਮੁੱਕ ਗਿਆ। ਮਤਲਬ ਕਿ ਸਾਰੇ ਪਾਸਿਓਂ ਹੀ ਸਿਸਟਮ ਨੇ ਘੇਰ ਕੇ ਮਾਰ ਦਿੱਤਾ। ਹੁਣ ਆ ਚਿੱਟੇ ਵੇਚਣ ਵਾਲੇ, ਚਿੱਟਾ ਪੀਣ ਵਾਲੇ, ਇਹ ਤਾਂ ਪਿੰਡ ਨੇ। ਤੇ ਜੇ ਕੋਈ ਮਾੜਾ ਮੋਟਾ ਮੰਨ ਲਓ ਕੋਈ ਬੱਚਾ ਰੋਕਦਾ ਵੀ ਆ, ਕੱਲ ਨੂੰ ਕਿਹੜਾ ਮਾਂ ਪਿਓ ਅਲਾਓ ਕਰੂਗਾ ਕਿ ਜਾ ਕੇ ਤੂੰ ਦੁਸ਼ਮਣੀ ਲੈ। ਇਹ ਤਾਂ ਇਹ ਗੱਲ ਹੋ ਜਾਏਗੀ ਕਿ ਜੇ ਤੇਰਾ ਕੋਈ ਆਪਣਾ ਨੇੜਲਾ ਯਾਰ ਦੋਸਤ ਵੀ ਕਰਦਾ, ਮਰਨ ਦੇ ਉਹਨੂੰ, ਤੂੰ ਉਹਨੂੰ ਰੋਕੀ ਵੀ ਨਾ। ਅਸੀਂ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆ ਗਏ ਹਾਂ। ਸੋ ਇਹ ਬਹੁਤ ਵੱਡਾ ਇਕੱਠ ਹੋਇਆ ਅੱਜ ਇਸ ਬੰਦੇ ਦੇ, ਜਾਂ ਕਹਿ ਲਓ ਹੋਣਹਾਰ ਬੱਚੇ ਦੇ ਇਨਸਾਫ ਵਾਸਤੇ। ਲੱਖਾ ਸਿਧਾਣਾ ਵੀ ਆਇਆ ਸੀ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਬਠਿੰਡੇ ਆ ਕੇ ਧਰਨਾ ਲਾਇਆ ਗਿਆ। ਹਾਲੇ ਮੇਰੇ ਖਿਆਲ ਦੇ ਨਾਲ ਅੰਤਮ ਸੰਸਕਾਰ ਨਹੀਂ ਹੋਇਆ ਮੁੰਡੇ ਦਾ। ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਵੇਖ ਲਓ ਜਾ ਕੇ ਕੋਲਕਾਤੇ 'ਚ ਬੰਦੇ ਲੱਭ ਕੇ ਮਾਰ ਦਿੰਦੀ ਆ,
ਇੱਥੇ 8-10 ਦਿਨ ਤੋਂ ਉਹ ਦੋਸ਼ੀ ਜਿਹੜੇ ਕਿ ਸ਼ਰੇਆਮ ਇੱਕ ਬਦਮਾਸ਼ੀ ਦਾ ਮੈਂ ਕਹੂੰਗਾ ਕਿ ਚਰਮੀ ਕਰ ਜਾਂਦੇ ਆ, ਅੰਤੀ ਕਰ ਜਾਂਦੇ ਆ, ਉਹਨਾਂ ਨੂੰ ਲੱਭ ਹੀ ਨਹੀਂ ਰਹੇ। ਕੀ ਚੱਕਰ ਆ ਭਾਈ? ਔਰ ਤੁਸੀਂ ਕਹਿੰਦੇ ਹੋ ਕਿ ਨਸ਼ੇ ਦਾ ਲੱਕ ਤੋੜ ਦਿੱਤਾ। ਦੇਖ ਲਓ ਘਰ ਵਾਲੇ ਕੀ ਕਹਿ ਰਹੇ, ਪਿੰਡ ਵਾਲੇ ਕੀ ਕਹਿ ਰਹੇ, ਜਾ ਕੇ ਉੱਥੇ ਵੇਖੋ ਤਾਂ ਸਹੀ। ਔਰ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਆ, ਇਹ ਉਹੀ ਇਲਾਕਾ ਕੈਪਟਨ ਅਮਰਿੰਦਰ ਸਿੰਘ ਦਾ ਜਿੱਥੇ ਖੜ ਕੇ ਇਹਨਾਂ ਨੇ ਸਹੁੰ ਚੁੱਕੀ ਸੀ ਕਿ ਨਸ਼ੇ ਦਾ ਲੱਕ ਤੋੜ ਦਿਆਂਗੇ। ਲੱਕ ਕਿਹਦਾ ਟੁੱਟਿਆ ਪਤਾ ਨਹੀਂ ਹੈ, ਪਰ ਨੱਕ ਵੜਾ ਦਿੱਤਾ ਇਸ ਟਰਮ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਕੈਰੀਅਰ ਦਾ। ਜੀ ਜੀ, ਇਹਨਾਂ ਨੂੰ ਹੁਣ ਗੱਪਤਾਨ ਸਿੰਘ ਤਾਂ ਨਹੀਂ ਕਹਿਣਾ ਚਾਹੀਦਾ ਵੀ ਗੱਪਾਂ ਮਾਰਨ ਵਾਲੀ ਆ ਜਿਹੜੇ ਇਹ ਰਹਿ ਗਏ ਆ, ਕੰਮ ਜਿਹੜਾ ਇਹਨਾਂ ਨੇ ਕੁਛ ਕੀਤਾ ਨਹੀਂ ਆ। ਅਤੇ ਮਿੰਟੂ ਜੀ, ਤੁਸੀਂ ਉਹ ਕਲਕੱਤੇ ਵਾਲਿਆਂ ਦੀ ਗੱਲ ਕੀਤੀ ਸੀ, ਉਸ ਕੇਸ ਦੇ ਵਿੱਚ ਕੀ ਕੋਈ ਹੋਰ ਅਪਡੇਟ ਕੀ ਸੁਣਨ ਨੂੰ ਮਿਲ ਰਿਹਾ ਹੈਗਾ ਆ? ਫੇਕ ਐਨਕਾਊਂਟਰ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਹੈ। ਉਹ ਤਾਂ ਦੇਖੋ ਐਨਕਾਊਂਟਰ ਤੇ ਤਾਂ ਸਵਾਲ ਹੋਣਗੇ ਹੀ ਹੋਣਗੇ। ਉਹ ਤਾਂ ਜ਼ਾਹਰਾ ਜੀ ਗੱਲ ਆ ਕਿ ਕਮਰੇ ਦੀ ਜਿਸ ਤਰ੍ਹਾਂ ਦੀ ਹਾਲਤ ਸੀਗੀ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਟੋਰੀ ਘੜੀ ਆ ਕਿ ਸਾਨੂੰ ਇਨਪੁੱਟ ਮਿਲੀ ਜੀ, ਅਸੀਂ ਬੰਗਾਲ ਪੁਲਿਸ ਨੂੰ ਕਨਵੇ ਕੀਤੀ ਤੇ ਉਹਨਾਂ ਨੇ ਤੱਤ ਫੱਟ ਕਾਰਵਾਈ ਕਰ ਦਿੱਤੀ ਆ, ਉਹ ਇਤਬਾਰਯੋਗ ਚੀਜ਼ਾਂ ਨਹੀਂ ਹੁੰਦੀਆਂ। ਐਨਕਾਊਂਟਰ ਦੇਖੋ, ਚਾਹੇ ਜਿਹੋ ਜਿਹੇ ਮਰਜ਼ੀ ਹਾਲਾਤ ਹੋਣ, ਇੰਡੀਆ 'ਚ ਇਨਕਾਊਂਟਰਾਂ ਦਾ ਇਤਿਹਾਸ ਹੀ ਐਸਾ ਕਿ ਮਾਮਲਾ ਸ਼ੱਕੀ ਨਿਗਾਹ ਨਾਲ ਵੇਖਿਆ ਹੀ ਜਾਂਦਾ ਹੈ। ਇੱਥੇ ਤਾਂ ਤਸਵੀਰਾਂ ਕਾਫੀ ਸ਼ੱਕੀ ਆ। ਦੂਜੀ ਗੱਲ ਹੈ ਕਿ ਅਪਡੇਟ ਕੀ ਹੋਣੀ ਹੈ ਰਾਜ ਕਰਨਵੀਰ ਸਿੰਘ ਜੀ? ਮਾਮਲੇ ਦਬ ਜਾਂਦੇ ਆ। ਦੁਬੇ ਵਾਲਾ ਮਾਮਲਾ ਦਬ ਗਿਆ, ਵਿੱਕੀ ਗੌਂਡਰੂ ਵਾਲਾ ਮਾਮਲਾ ਉਦੋਂ ਉਹ ਵੀ ਸ਼ੱਕੀ ਕਿਹਾ ਗਿਆ, ਉਹਦੇ 'ਚ ਵੀ ਬੜੇ ਸਵਾਲ ਸੀਗੇ। ਮੈਂ ਬਹੁਤ ਵਾਰੀ ਕਿਹਾ ਤੁਹਾਨੂੰ ਕਿ ਜਿਸ ਟਾਣੀ ਤੇ ਜਿਸ ਬੈਕ ਤੇ ਉਹ ਇਨਕਾਊਂਟਰ ਹੋਇਆ ਸੀਗਾ, ਉਹ ਬੰਦੇ ਨੂੰ ਕਦੇ ਇਨਵੈਸਟੀਗੇਸ਼ਨ 'ਚ ਸ਼ਾਮਲ ਹੀ ਨਹੀਂ ਕੀਤਾ ਗਿਆ। ਸੋ ਕਹਿਣ ਦਾ ਭਾਵ ਇਹ ਆ ਕਿ ਹੁਣ ਕੀ ਆ, ਘਰ ਉੱਜੜ ਗਏ ਆ। 2 ਪਹਿਲਾਂ ਥਾਣੇਦਾਰਾਂ ਦੇ ਘਰ ਉੱਜੜ ਗਏ ਆ, 2 ਹੁਣ ਉੱਜੜ ਗਏ ਆ। ਮਾਂ ਪਿਓ ਭੁੱਬਾ ਮਾਰਦੇ ਪਏ ਆ। ਜੈਪਾਲ ਦਾ ਪਿਓ ਵਿਚਾਰਾ ਖੁਦ ਸਾਬਕਾ ਪੁਲਿਸ ਅਧਿਕਾਰੀ ਆ, ਥਾਣੇਦਾਰ ਰਿਟਾਇਰਡ ਆ। ਭੁੱਬਾ ਮਾਰੀ ਜਾਂਦੇ, ਪਛਤਾਈ ਜਾਂਦੇ ਆ, ਰੋਈ ਜਾਂਦੇ ਆ। ਕੀ ਕਹਿਣਾ। ਜੀ ਜੀ, ਵੈਸੇ ਮੈਂ ਇੱਕ ਚੀਜ਼ ਮਿੰਟੂ ਜੀ ਦੇਖਿਆ, ਜਦੋਂ ਵੀ ਕੋਈ ਵੱਡੇ ਇੱਦਾਂ ਦੇ ਗੈਂਗਸਟਰ ਜਾਂ ਕਿਸੇ ਦੀ ਵੀ ਜਿਹੜੀ ਕੋਈ ਵੀ ਗੱਲ ਆਉਂਦੀ ਆ, ਪੁਲਿਸ ਫੜਨ ਦੇ ਵਿੱਚ ਤਾਂ ਨਾਕਾਮਯਾਬ ਹੀ ਰਹਿੰਦੀ ਆ। ਇਹ ਭੱਜਦੀ ਆ ਆਪਣੀ ਇਸ ਚੀਜ਼ ਤੋਂ, ਅਤੇ ਸੌਖਾ ਰਾਹ ਲੱਭਦੀ ਆ ਵੀ ਬਸ ਇੱਦਾਂ ਹੀ ਕਰਕੇ ਪਰੇ ਹੋ ਜਾਈਏ। ਨਹੀਂ ਦੇਖੋ, ਮੇਰੇ ਖਿਆਲ ਦੇ ਨਾਲ ਜੋ ਪੁਲਿਸ ਦਾ ਪ੍ਰੋਫੈਸ਼ਨਲਿਜ਼ਮ ਹੈ ਨਾ ਸਾਡਾ, ਉਹ ਬੜਾ ਬਹੁਤ ਹੀ ਹੇਠਾਂ ਦਾ ਆ। ਇੱਕ ਸਵਾਲ ਆ, ਬੇਸਿਕ ਸਵਾਲ ਆ ਕਿ ਮੈਂ ਇੱਕ ਕਮਰੇ 'ਚ ਬੈਠਾ, ਉਹਦਾ ਕੋਈ ਕਮਰਾ ਜਿੱਥੇ ਉਹ ਪਏ ਸੀਗੇ, ਉਹਦਾ ਕੋਈ ਕਮਰਾ ਇਹ ਹੈ ਜਿੱਥੇ ਮੈਂ ਬੈਠ ਕੇ ਤੁਹਾਡੇ ਨਾਲ ਹੁਣ ਗੱਲ ਕਰਨ ਡਿਆ ਜੀ। ਜੇ ਪ੍ਰੋਫੈਸ਼ਨਲਿਜ਼ਮ ਦੀ ਗੱਲ ਕਰੀਏ ਕਿ ਮੰਨ ਲਓ ਫਰਜ਼ ਕਰੋ ਮੈਨੂੰ ਘੇਰਨਾ ਹੋਵੇ, ਮੇਰੇ ਤੋਂ ਖਤਰਾ ਹੈ, ਤੇ ਰਾਤ ਦੀ ਉਡੀਕ ਕੀਤੀ ਜਾ ਸਕਦੀ ਹੈ ਕਿ ਸੁੱਤੇ ਪੈ ਨੂੰ ਨੱਪ ਲਵਾਂਗੇ। ਔਰ ਉਹਦੇ ਵਾਸਤੇ ਨੀਂਦ ਬੇਹੋਸ਼ ਕਰਨ ਵਾਸਤੇ ਅਸੀਂ ਤੇ 70 ਦੇ ਦਹਾਕੇ ਦੀਆਂ ਫਿਲਮਾਂ ਵੇਖਦੇ ਹੁੰਦੇ ਸੀ ਜਿੱਥੇ ਗੁੰਡੇ ਰੁਮਾਲ ਸੰਘਾ ਕੇ ਲੈ ਜਾਂਦੇ ਸੀ ਅਗਲੇ ਨੂੰ ਬੇਹੋਸ਼ ਕਰਕੇ। ਕੀ ਅੱਜ ਅਸੀਂ 5 ਦਹਾਕੇ ਅੱਗੇ ਆ ਕੇ ਇਹੋ ਜਿਹੀਆਂ ਤਕਨੀਕਾਂ ਨਹੀਂ ਇਸਤੇਮਾਲ ਕਰ ਸਕਦੇ ਕਿ ਜਿਹੜੇ ਬੰਦੇ ਖਤਰਾ ਨੇ ਤੁਹਾਡੀ? ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਫੜਨ ਗਏ ਤੁਸੀਂ ਮਰ ਜਾਓ, ਤੁਸੀਂ ਇਹ ਵੀ ਜਸਟੀਫਾਈਡ ਨਹੀਂ ਕਰ ਸਕਦੇ। ਫਿਰ ਅਸੀਂ ਕਹਾਂਗੇ ਕਿ ਪੁਲਿਸ ਵਾਲਿਆਂ ਕੋਲ ਆਟੋਮੈਟਿਕ ਹਥਿਆਰ ਕਾਹਦੇ ਲਈ ਆ? ਇਹਨਾਂ ਨੇ ਫੁੱਲ ਟੰਗਣ ਵਾਸਤੇ ਲਏ ਆ, ਇਹ ਚਲਾਉਂਦੇ ਕਿਉਂ ਨਹੀਂ? ਜਿਵੇਂ ਜਗਰਾਉਂ ਵਾਲੇ ਕਾਂਡ 'ਚ ਹੋਇਆ। ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੀ ਕੋਸ਼ਿਸ਼ ਵੱਧ ਤੋਂ ਵੱਧ ਇਹ ਹੋਣੀ ਚਾਹੀਦੀ ਹੈ, ਔਰ ਤੁਹਾਡੇ ਕੋਲ ਤਕਨੀਕਾਂ ਹੋਣੀਆਂ ਚਾਹੀਦੀਆਂ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ। ਸਾਡੇ ਕੋਲ ਨਹੀਂ ਹੈ। ਵੈਸਟਰੀ ਪੁਲਿਸ ਜਿਹੜੀ ਆ ਉਹ ਇਸਤੇਮਾਲ ਕਰਦੀ ਆ, ਆਪਾਂ ਦੇਖਿਆ ਉਹਨਾਂ ਦੇ ਕੋਲ ਵੱਖੋ ਵੱਖਰੇ ਢੰਗ ਹੁੰਦੇ ਆ ਹਿੰਸਕ ਲੋਕਾਂ ਤੇ ਕਾਬੂ ਪਾਉਣ ਦੇ, ਜਾਂ ਜਦੋਂ ਪਿੱਛਾ ਕਰਦੇ ਆ ਆਪਾਂ ਦੇਖਿਆ ਹੀ ਆ ਕਿਸ ਤਰੀਕੇ ਨਾਲ ਪਿੱਛਾ ਕਰਦੇ ਆ। ਉਹਨਾਂ ਕੋਲ ਪੂਰੀ ਵਿਉਂਤ ਹੁੰਦੀ ਆ। ਸਾਡੇ ਕੋਲ ਇਹ ਪੁਲਿਸ ਦਾ ਢਾਂਚਾ ਜਿਹੜਾ ਉਹ ਇੱਥੋਂ ਤੱਕ ਨਹੀਂ ਪਹੁੰਚਿਆਗਾ। ਦੂਜੀ ਚੀਜ਼ ਇੱਕ ਹੋਰ ਵੀ ਹੁੰਦੀ ਆ ਕਿ ਦੇਖੋ ਜਿਹੜੇ ਇਹ ਗੈਂਗਸਟਰ ਨੇ ਇਹ ਬਹੁਤ ਹੱਦ ਤੱਕ ਕਿਤੇ ਨਾ ਕਿਤੇ ਜੁੜਦੇ ਆ ਜਾ ਕੇ। ਕੁਝ ਖਾਸ ਮੌਕਿਆਂ ਤੇ ਪੁਲਿਸ ਵਾਲਿਆਂ ਨਾਲ ਵੀ ਜੁੜ ਜਾਂਦੇ ਆ, ਕੁਝ ਖਾਸ ਮੌਕਿਆਂ ਤੇ ਪੋਲੀਟੀਸ਼ੀਅਨਸ ਨਾਲ ਵੀ ਜੁੜ ਜਾਂਦੇ ਆ। ਰਾਜ ਹੁੰਦੇ ਆ, ਕੁਝ ਰਾਜ ਵੀ ਦਫਨ ਹੋ ਜਾਂਦੇ ਆ ਨਾਲ ਹੀ। ਹੁਣ ਜਿੱਦਾਂ ਤੁਸੀਂ ਦੇਖੋ ਇਸ ਮਾਮਲੇ 'ਚ ਵੀ ਆ ਕਿ ਇਹਨਾਂ ਨੇ ਜਿਹੜੀ 32 ਕਿਲੋ ਸੋਨੇ ਦੀ ਲੁੱਟ ਕੀਤੀ ਸੀ, 17 ਕਿਲੋ ਸੋਨਾ ਕਿੱਥੇ ਆ ਕਿਸੇ ਨੂੰ ਕੋਈ ਪਤਾ ਨਹੀਂ ਹੈ। ਇਹਨਾਂ ਨੇ ਤਾਂਬੇ ਦਾ ਟਰੱਕ ਲੁੱਟਿਆ ਸੀ, ਕਿਸੇ ਨੂੰ ਕੋਈ ਨਹੀਂ ਪਤਾ ਉਹ ਕਿੱਧਰ ਗਿਆ। ਇਹਨਾਂ ਨੇ ਕੈਸ਼ ਵੈਨ ਲੁੱਟੀ ਸੀ ਕਰੋੜਾਂ ਦੀ, ਪਤਾ ਨਹੀਂ ਉਹ ਕੈਸ਼ ਕਿੱਥੇ ਗਿਆ ਵਾ। ਹੁਣ ਇੱਕ ਅਖਬਾਰ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਰਾਣੋ ਜਿਹੜਾ ਫੜਿਆ ਗਿਆ, ਜੈਪਾਲ ਦੇ ਪੈਸੇ ਰਾਣੋ ਕੋਲ ਵੀ ਗਏ ਆ, ਡਰੱਗ ਵਾਲੇ ਧੰਦੇ 'ਚ ਇਨਵੈਸਟਮੈਂਟ ਹੋਈ ਹੈ। ਹੁਣ ਉਹ ਇਹ ਮਾਮਲਾ ਜਿਹੜਾ ਉਹ ਈਡੀ ਦਾ ਬਣਦਾ ਜਾਂ ਏਜੰਸੀਆਂ ਦਾ ਬਣਦਾ, ਪਰ ਕਰਵਾਉਣਾ ਕਿਹਨੇ ਆ? ਹੁਣ ਬੇਸਿਕ ਚੀਜ਼ ਇੱਕ ਹੋਰ ਦੱਸਦਾ ਮੈਂ ਤੁਹਾਨੂੰ ਕਿ ਜਿਹੜੀ ਆਇਡੈਂਟੀ ਫੜੀ ਗਈ, ਜਿਹੜੀ ਜੈਪਾਲ ਆਇਡੈਂਟੀ ਡਿੱਗੀ ਉੱਥੇ ਸਭ ਤੋਂ ਪਹਿਲਾਂ ਦੁਰਾਏ ਦੇ ਲਾਗੇ,
ਜੀ ਉਹ ਆਇਡੈਂਟੀ ਕਾਰਡ ਜਿਹੜਾ ਬਣਿਆ ਵਾ, ਜਾਨੀ ਉਹ ਕਹ ਲਓ ਕਿ ਡਰਾਈਵਿੰਗ ਲਾਇਸੈਂਸ ਬਣਿਆ ਚੰਡੀਗੜ੍ਹ ਦਾ ਹੈ, ਜੀ ਕੀ ਉਹਦੇ ਤੋਂ ਪਰਦਾ ਉੱਠੇਗਾ? ਉਹ ਕਿੰਨੇ ਬਣਾਇਆ, ਕਿੰਨੇ ਬਣਵਾਇਆ? ਜਿਹੜੇ ਵੈਪਨ ਦੇ ਨਾਲ ਥਾਣੇਦਾਰ ਮਾਰੇ ਗਏ ਆ, ਉਹ ਵੈਪਨ ਕਿੱਥੋਂ ਆਇਆ, ਕਿਹੜਾ ਵੈਪਨ ਸੀ? ਮਤਲਬ ਕਿ ਹੁਣ ਜੇ ਆਪਾਂ ਇਹ ਦੇਖੀਏ ਕਿ ਜਿਹੜੇ ਬੰਦੇ ਟਰੈਵਲਿੰਗ ਵਾਸਤੇ ਜਾਲੀ ਪਛਾਣ ਪੱਤਰ ਬਣਾ ਰਹੇ ਨੇ, ਮਤਲਬ ਕਿ ਆਪਣੀ ਆਇਡੈਂਟੀ ਦਿਖਾਉਣ ਵਾਸਤੇ, ਉਹ ਫਿਰ 2 ਨੰਬਰ ਦਾ ਅਸਲਾ ਤਾਂ ਕੈਰੀ ਨਹੀਂ ਕਰਦੇ ਹੋਣਗੇ। ਕੀ ਇਹਦਾ ਮਤਲਬ ਕਿ ਉਹਨਾਂ ਦੇ ਕੋਲ ਅਸਲਾ ਲਾਇਸੈਂਸ ਵੀ ਹੋ ਸਕਦਾ? ਬੜੇ ਸਵਾਲ ਨੇ, ਬੜੇ ਭੇਤ ਨੇ। ਇਹ ਜੇ ਦੇਖੋਗੇ ਤਾਂ ਬਹੁਤ ਸਾਰੀਆਂ ਗੁੰਝਲਾਂ ਹੁੰਦੀਆਂ ਇਹਨਾਂ ਸਟੋਰੀਆਂ ਦੇ ਵਿੱਚ। ਖੈਰ ਜੋ ਵੀ ਹੋਇਆ ਮੰਦਭਾਗਾ। ਮੇਰਾ ਤਾਂ ਮੰਨਣਾ ਇਹ ਆ ਕਿ ਜੇ ਇੰਟੈਲੀਜੈਂਸੀ ਸਹੀ ਢੰਗ ਨਾਲ ਕੰਮ ਕਰਦੀ, ਜਿਸ ਤਰੀਕੇ ਨਾਲ ਇਹਨਾਂ ਨੂੰ ਦੁਰਾਹੇ ਲੀਡ ਮਿਲ ਗਈ ਸੀ, ਉਹ ਤੋਂ 6ਵੇਂ 7ਵੇਂ ਦਿਨਾਂ ਬਾਅਦ ਥਾਣੇਦਾਰਾਂ ਵਾਲੀ ਘਟਨਾ ਵਾਪਰਦੀ ਹੈ। 2 ਜਿੰਦਾ ਉਹ ਬਚ ਜਾਂਦੀਆਂ, 2 ਘਰ ਉਹ ਬਚ ਜਾਂਦੇ। ਇਹ ਵੀ ਚਲੋ ਜੇਲ੍ਹ 'ਚ ਬੈਠੇ ਹੁੰਦੇ, ਮਾਵਾਂ ਨੂੰ ਘੱਟੋ ਘੱਟ ਤਰਵਾਸ ਹੁੰਦੀ ਕਿ ਯਾਰ ਸਾਹ ਲੈਂਦੇ ਪਏ ਨੇ ਸਾਡੇ ਬੱਚੇ। ਜੀ ਜੀ ਜੀ। ਫਤਿਹ ਕਿੱਟ ਵਾਲੀ ਕੰਪਨੀ ਗੋਦਾਮ 'ਚੋਂ ਚੱਲ ਰਹੀ ਆ? ਹਾਂਜੀ, ਬਦਨਾਮ ਹੋ ਗਈ, ਹੁਣ ਗੋਦਾਮ 'ਚ ਚੱਲ ਗਈ ਆ। ਦੇਖੋ ਇਹ ਜਿਹੜੀ ਆ ਫੈਕਟਰੀ ਦੇ ਵਿੱਚ, ਮਤਲਬ ਕਿ ਉੱਥੇ ਜਿਹੜਾ ਚੱਲਦਾ ਧੰਦਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੈਸੇ ਚੌਪਟ ਆ, ਤੇ ਉੱਥੇ ਜਦੋਂ ਗਏ ਪੱਤਰਕਾਰ ਤੇ ਗਡਾਊਨ ਦੇ ਵਿੱਚੋਂ ਤੇ ਫਲ ਫਰੂਟ ਨਿਕਲ ਰਹੇ ਸੀ, ਤੇ ਉਹ ਕਹਿੰਦੇ ਕਿ ਹਾਂ ਭਾਈ ਅਸੀਂ ਮਾਸਕ ਵਗੈਰਾ ਕੁਛ ਲੈਣਾ ਇੱਥੋਂ ਪੀਪੀ ਕਿੱਟਾਂ। ਉਹ ਕਹਿੰਦੇ ਜੀ ਹਾਲੇ ਤੱਕ ਕੰਮ ਬੰਦ ਆ। ਪਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਗਡਾਊਨ ਦੇ ਵਿੱਚੋਂ ਚੱਲ ਰਹੀ ਆ ਫੈਕਟਰੀ। ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਮੈਡੀਕਲ ਯੰਤਰ ਦਿੱਤੇ ਜਾ ਰਹੇ, ਆਕਸੀਮੀਟਰ, ਥਰਮਾਮੀਟਰ, ਮਲਟੀਵਿਟਾਮਿਨ, ਫਲਾਂ ਧਮਕਾਂ, ਕਿ ਉਹਨਾਂ ਦੇ ਕੋਲ ਡਰੱਗ ਲਾਇਸੈਂਸ ਵੀ ਹੈ ਨਹੀਂ ਔਰ ਪ੍ਰੋਪਰ ਉਹਨਾਂ ਦੇ ਕੋਲ ਜਗ੍ਹਾ ਵੀ ਨਹੀਂ। ਇੱਕ ਗਡਾਊਨ, ਇੱਕ ਗੋਦਾਮ ਹੈ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਵਾ। ਜੀ ਜੀ। ਤੇ ਜਾਂਦੇ ਜਾਂਦੇ ਗੱਲ ਕਰ ਲਈਏ ਮਿੰਟੂ ਜੀ, ਅਧਿਆਪਕ ਨੇ ਪਰਿਵਾਰ ਸਮੇਤ ਨਹਿਰ ਦੇ ਵਿੱਚ ਸੁੱਟਿਆ ਮੋਟਰਸਾਈਕਲ, ਪਿਓ ਪੁੱਤ ਰੁੜ ਗਏ। ਹਾਂਜੀ, ਇਹ ਨਾ ਪਿੰਡ ਆ ਲੌਕੇ ਇੱਧਰ ਜ਼ੀਰੇ ਦੇ ਕੋਲ ਆ ਮੇਰੇ ਖਿਆਲ ਦੇ ਨਾਲ, ਤੇ ਉੱਥੋਂ ਦਾ ਇਹ ਸੀਗਾ ਪਰਿਵਾਰ ਜਿਹਦਾ ਮੁਖੀਆ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਬੇਅੰਤ ਸਿੰਘ ਸੀ ਕੋਈ, ਤੇ ਇਹ ਆਪਣਾ ਸਕੂਲ ਚਲਾਉਂਦੇ ਸਨ। ਮੱਸਿਆ ਦਾ ਦਿਹਾੜਾ ਸੀਗਾ ਤੇ ਸੁਰ ਸਿੰਘ ਵਾਲਾ ਤੋਂ ਉੱਥੋਂ ਨਤਮਸਤਕ ਹੋ ਕੇ ਆ ਰਹੇ ਸੀਗੇ, ਤੇ ਜਦੋਂ ਨਹਿਰਾਂ ਟੱਪੇ, ਕਹਿੰਦੇ ਕਿ ਇੱਕ ਵਾਰੀ ਤੇ ਮੋਟਰਸਾਈਕਲ ਲੰਘ ਗਿਆ, ਫਿਰ ਵਾਪਸ ਭੁਆ ਕੇ ਮੋਟਰਸਾਈਕਲ ਲਿਆਂਦਾ ਤੇ ਮੋਟਰਸਾਈਕਲ ਸਿੱਧਾ ਨਹਿਰ ਨੂੰ ਕਰ ਦਿੱਤਾ। ਉਹਦੇ ਵਿੱਚ ਕੀ ਆ ਕਿ ਦੋਵੇਂ ਜੀ ਸੀਗੇ, ਇੱਕ ਬੇਟਾ ਸੀ 7 ਕੁ ਵਰਿਆਂ ਦਾ, ਇੱਕ ਬਿਟੀਆ ਸੀਗੀ ਮਸਾ ਲਾ ਲਓ ਕਿ ਸਾਲ ਕੁ ਦੀ, ਤੇ ਦੋਵਾਂ ਨੂੰ ਤਾਂ ਬਚਾ ਲਿਆ ਗਿਆ, ਮਾਂ ਧੀ ਨੂੰ ਤਾਂ ਜਦੋਂ ਨੂੰ ਕੱਢਿਆ ਮਾਂ ਨੇ ਕਲੇਜੇ ਨਾਲ ਲਾਈ ਹੋਈ ਸੀ ਛੋਟੀ ਜਿਹੀ ਬੱਚੀ, ਪਰ ਜਿਹੜੇ ਉਹ ਬਾਪ ਤੇ ਬੇਟੇ ਆ ਦੋਨੇ ਹੀ ਰੁੜ ਗਏ ਆ। ਹੁਣ ਜਿਹੜੇ ਪਰਿਵਾਰਕ ਮੈਂਬਰ ਉਹ ਤਾਂ ਕਹਿੰਦੇ ਕਿ ਕਿਸੇ ਚੀਜ਼ ਦੀ ਘਾਟ ਹੀ ਨਹੀਂ ਸੀ, ਕੋਈ ਸਮੱਸਿਆ ਹੀ ਨਹੀਂ ਸੀ, ਕੋਈ ਆਪਸ ਦੇ ਵਿੱਚ ਮੀਆਂ ਬੀਵੀ ਦਾ ਕੋਈ ਝਗੜਾ ਨਹੀਂ ਸੀਗਾ, ਆ ਵੀ ਇਕੱਠੇ ਰਹੇ ਸੀ। ਹੁਣ ਅੰਦਰ ਖਾਤੇ ਦੇਖੋ ਕੀ ਗੱਲ ਆ, ਕੀ ਬਾਤ ਆ, ਇਹ ਤੇ ਭਾਈ ਜੇ ਪਤਾ ਲੱਗੂਗਾ ਤਾਂ ਬਾਅਦ ਚ ਪਤਾ ਲੱਗੂਗਾ, ਪਰ ਇਸ ਤਰ੍ਹਾਂ ਅਚਨਚੇਤੀ ਇਸ ਘਟਨਾ ਦਾ ਵਾਪਰ ਜਾਣਾ ਉਹ ਕਾਫੀ ਕੁਛ ਜਿੱਦਾਂ ਕਹਿ ਲਓ ਕਿ ਮਨ ਚ ਖਲਬਲੀ ਪੈਦਾ ਕਰਨ ਵਾਲਾ, ਕਿ ਕੋਈ ਮਾਸੂਮ ਬੱਚੇ ਨੂੰ ਇਸ ਤਰ੍ਹਾਂ ਲੈ ਕੇ ਨਹਿਰ ਚ, ਸੋਚ ਕੇ ਵੀ ਧੁੰਤ ਨਹੀਂ ਆਉਂਦੀ ਯਾਰ। ਇੰਨਾ ਕਹਿ ਲਓ ਕਿ ਖੂਬਸੂਰਤ ਬੱਚਾ, ਇੰਨਾ ਸੋਹਣਾ ਬੱਚਾ, ਪਟਕਾ ਬੰਨਿਆ ਹੋਇਆ ਤਸਵੀਰ ਦੇ ਵਿੱਚ। ਮੈਂ ਤੇ ਜਜ਼ਬਾਤੀ ਆਦਮੀ ਆ, ਛੋਟੇ ਛੋਟੇ ਆਪਣੇ ਵੀ ਬੱਚੇ ਹੁੰਦੇ ਆ, ਤੇ ਉਹ ਦੇਖ ਕੇ ਤੇ ਭਾਵੁਕ ਹੋ ਜਾਈਦਾ। ਸੋ ਕਹਿਣ ਦਾ ਮਤਲਬ ਹੈ ਕਿ ਕੁਛ ਨਾ ਕੁਛ ਤਾਂ ਚੱਲਿਆ ਹੋਏਗਾ ਨਾ ਜ਼ਹਿਨ ਦੇ ਵਿੱਚ। ਕੀ ਆ, ਕੋਈ ਮੰਦੇ ਦੀ ਮਾਰ ਵੱਜੀ ਆ, ਕੋਈ ਫੈਮਿਲੀ, ਕੋਈ ਇਹਨਾਂ ਦੀ ਅਪਸੈਟਿੰਗ ਸੀਗੀ, ਕੋਈ ਆਪਸ ਚ ਦੋਹਾਂ ਜੀਆਂ ਦਾ ਝਗੜਾ ਸੀ, ਕੋਈ ਜ਼ਮੀਨੀ ਵਿਵਾਦ, ਕੁਝ ਨਾ ਕੁਝ ਵਜ੍ਹਾ ਤੇ ਨਿਕਲਣੀ ਚਾਹੀਦੀ ਹੈ। ਔਰ ਜੋ ਹੋਇਆ ਪਰਿਵਾਰ ਦੇ ਨਾਲੋਂ ਤੇ ਫਿਰ ਕਹਿ ਲਓ ਕਿ ਸਮਾਂ ਜਿਹੜਾ ਕਹਿਰਵਾਨੀ ਹੋ ਗਿਆ। ਬਿਲਕੁਲ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬੜੇ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਉੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।